ਨੰਬਰ 408-722-7698 ਜਾਂ 408-272-52 ਦੇ ਉੱਤੇ। ਤੇ ਆਓ ਮਿੰਟੂ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਇੱਛਾ ਮੌਤ ਦੇ ਉੱਤੇ ਸੁਪਰੀਮ ਕੋਰਟ ਦਾ ਇਤਿਹਾਸਿਕ ਫੈਸਲਾ। ਦੇਖੋ, ਇਹ ਜਿਹੜਾ ਫੈਸਲਾ ਆਇਆ ਵਾ ਇਹਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਜੇ ਕੋਈ ਲਾ ਇਲਾਜ ਬਿਮਾਰੀ ਤੋਂ ਪੀੜਤ ਆ ਜਾਂ ਲਾਈਫ ਸਪੋਰਟ ਸਿਸਟਮ ਦੇ ਜ਼ਰੀਏ ਜੀ ਰਿਹਾ ਤਾਂ ਉਹ ਆਪਣੀ ਇੱਛਾ ਨਾਲ ਜਾਂ ਉਹਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੀ ਸਹਿਮਤੀ ਦੇ ਨਾਲ ਉਹਦੀ ਮੁਕਤੀ ਕੀਤੀ ਜਾ ਸਕਦੀ ਹੈ। ਦੋ ਚੀਜ਼ਾਂ ਨੇ ਕਿ ਜੇ ਤਾਂ ਕੋਈ ਬੰਦਾ ਆਪਣੇ ਆਪ ਫੈਸਲਾ ਲੈ ਸਕਦਾ ਜੀ ਤਾਂ ਠੀਕ ਆ, ਤੇ ਜੇ ਨਹੀਂ ਉਹ ਕਾਬਲ, ਜਿੱਦਾਂ ਕੋਮਾ ਵਗੈਰਾ 'ਚ ਚਲੇ ਜਾਂਦੇ ਆ। ਜਿੱਦਾਂ ਇੱਕ ਕੇਸ ਤੁਸੀਂ ਦੇਖਿਆ ਹੋਣਾ ਇੰਡੀਆ ਦੇ ਵਿੱਚ, ਇੱਕ ਜਿਹੜੀ ਸਟਾਫ ਨਰਸ ਸੀਗੀ ਉਹ 40 ਸਾਲ ਤੋਂ ਵੀ ਵੱਧ ਸਮੇਂ ਤੱਕ ਕੋਮਾ 'ਚ ਰਹੀ ਹੈ ਔਰ ਉਹਦਾ ਕੇਸ ਹੀ ਇਸ ਚਰਚਾ ਨੂੰ ਛੇੜ ਕੇ ਗਿਆ ਸੀਗਾ। ਹਾਲਾਂਕਿ ਉਹਦੇ ਹੱਥ ਵਿਚਾਰੀ ਦੇ ਨਾ ਜ਼ਿੰਦਗੀ ਆਈ ਤੇ ਨਾ ਮੌਤ ਆਈ। 2011 'ਚ ਉਹਦਾ ਕੇਸ ਉੱਥੇ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਰੱਦ ਕਰ ਦਿੱਤਾ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ ਸੀ 2015 'ਚ। ਤਾਂ ਉਹ ਵਿਚਾਰੀ ਨਾ ਤਾਂ ਮੌਤ ਹਾਸਲ ਕਰ ਸਕੀ, ਨਾ ਉਹਦੇ ਹੱਥ ਜ਼ਿੰਦਗੀ ਰਹੀ ਸੀ ਆਪਦੀ। ਤਾਂ ਉਸ ਹਸਪਤਾਲ 'ਚ ਜਿੱਥੇ ਉਹਦੇ ਨਾਲ ਦਰਿੰਦਗੀ ਹੋਈ ਸੀਗੀ, ਬਲਾਤਕਾਰ ਕੀਤਾ ਗਿਆ ਸੀ ਇੱਕ ਵਾਰਡ ਬੁਆਏ ਦੇ ਵੱਲੋਂ, ਤਾਂ ਉਸੇ ਹਸਪਤਾਲ ਦੇ ਵਿੱਚ ਉਹ 40 ਸਾਲ ਪਈ ਰਹੀ। ਤਾਂ ਉਸ ਔਰਤ ਨੂੰ ਤੇ ਇੱਛਾ ਅਨੁਸਾਰ ਮੌਤ ਨਹੀਂ ਮਿਲੀ, ਕਿਉਂਕਿ ਉਸ ਹਸਪਤਾਲ ਨੇ ਜਾ ਕੇ ਸੁਪਰੀਮ ਕੋਰਟ 'ਚ ਆਖ ਦਿੱਤਾ ਸੀਗਾ ਕਿ ਅਸੀਂ ਇਹਦੀ ਸੇਵਾ ਕਰਾਂਗੇ। ਹਾਲਾਂਕਿ ਇੱਕ NGO ਚਾਹੁੰਦਾ ਸੀਗਾ ਕਿ ਇਹਨੂੰ ਇੱਛਾ ਮੁਕਤੀ ਦੇ ਦਿੱਤੀ ਜਾਵੇ, ਪਰ ਜਿਹੜਾ ਹਸਪਤਾਲ ਸੀਗਾ ਉਹ ਕਹਿੰਦੇ ਕਿ ਨਹੀਂ, ਅਸੀਂ ਇਹਦੀ ਸੇਵਾ ਕਰਨੀ ਆ। ਸੋ ਉਹ ਫਿਰ ਆਪਣੇ ਆਪ ਉਹ ਆਪਦੀ ਮੌਤ ਮਰੀ ਆ। ਤਾਂ ਹੁਣ ਇਹ ਜਿਹੜੇ ਦੋ ਮਸਲੇ ਆ ਉਹ ਇਹਨਾਂ ਨੇ ਤੈਅ ਕਰ ਦਿੱਤੇ ਆ ਕਿ ਇਹ ਦੋ ਚੀਜ਼ਾਂ ਹੋਣਗੀਆਂ, ਜਾਂ ਤਾਂ ਕੋਈ ਆਪ ਬੰਦਾ ਜਿਹੜਾ ਫੈਸਲਾ ਲੈ ਸਕਦਾ ਜਾਂ ਉਹਦੇ ਜਿਹੜੇ ਸਕੇ ਸੰਬੰਧੀ ਰਿਸ਼ਤੇਦਾਰ ਜਿਹੜੇ ਆ ਉਹ ਫੈਸਲਾ ਕਰਨਗੇ ਸਹਿਮਤੀ ਰੱਖ ਕੇ, ਤਾਂ ਫਿਰ ਅੱਗੇ ਚੱਲ ਕੇ ਇਹ ਪ੍ਰੋਸੈਸਿੰਗ ਸ਼ੁਰੂ ਹੋਏਗੀ। ਦੂਜੀ ਚੀਜ਼ ਇਹਨਾਂ ਨੇ ਕਹਿ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਡਾਕਟਰਾਂ ਦਾ ਪੈਨਲ ਫੈਸਲਾ ਕਰੇਗਾ ਪਹਿਲਾਂ, ਔਰ ਇਹ ਹਰੇਕ ਮਾਮਲੇ ਤੇ ਲਾਗੂ ਨਹੀਂ ਹੋਏਗਾ। ਸਿਰਫ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਲਾ ਇਲਾਜ ਬਿਮਾਰੀ ਹੈ, ਜੇ ਉਹ ਉਸ ਸਟੇਜ ਤੇ ਪਹੁੰਚ ਗਿਆ ਕੋਈ ਵਿਅਕਤੀ, ਫਿਰ ਹੀ ਉਹ ਇਸ ਅਪੀਲ ਨੂੰ ਕਰਨ ਦਾ ਉਹ ਆਪਣੇ ਆਪ ਨੂੰ ਅਧਿਕਾਰਤ ਬਣਾਏਗਾ। ਦੂਜੇ ਪਾਸੇ ਜਿਹੜੇ ਉਹਦੇ ਸਕੇ ਸੰਬੰਧੀ ਹੈ ਉਹ ਵੀ ਇਸ ਤਰ੍ਹਾਂ ਕਰਕੇ ਅਪੀਲ ਤੇ ਉਹ ਹੱਕ ਨਹੀਂ ਲੈ ਲੈਣਗੇ, ਬਲਕਿ ਉੱਥੇ ਵੀ ਡਾਕਟਰਾਂ ਦਾ ਪੈਨਲ ਤੈਅ ਕਰੇਗਾ ਕਿ ਹਾਂਜੀ ਇਹ ਜਿਹੜੀ ਚੀਜ਼ ਬੋਲਦੇ ਪਏ ਆ ਇਹ ਵਾਕਿਆ ਹੀ ਪ੍ਰਮਾਣਿਤ ਆ, ਇਹਦਾ ਕੋਈ ਇਲਾਜ ਨਹੀਂ ਰਿਹਾ, ਕੋਈ ਇਹਦਾ ਹੁਣ ਹੱਲ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਅੱਜ ਸਾਫ਼ ਹੋਈਆਂ ਨੇ। ਹੁਣ ਹੌਲੀ ਹੌਲੀ ਇਹਦੇ ਚੋਂ ਚੀਜ਼ਾਂ ਜਿਹੜੀਆਂ ਨਿਕਲਣਗੀਆਂ ਬਾਹਰ ਕਿ ਕੀ ਅੱਗੇ ਜਾ ਕੇ ਇਹਦੇ ਵਿੱਚ ਵਿਗਾੜ ਹੋ ਸਕਦੇ, ਕੀ ਇਹਦੇ 'ਚ ਜਾ ਕੇ ਅੱਗੇ ਸੁਧਾਰ ਕਰਨ ਦੀ ਜ਼ਰੂਰਤ ਹੋਊਗੀ। ਪਰ ਇੱਕ ਜਿਹੜਾ ਭੈ ਆ ਸਾਂਝੇ ਰੂਪ ਦੇ ਵਿੱਚ ਉਹ ਸਾਰਿਆਂ ਨੂੰ ਆ ਕਿ ਇੱਥੇ ਭਾਰਤ ਦੇ ਵਿੱਚ ਜਿੱਥੇ ਕਿਹਾ ਜਾਂਦਾ ਕਿ ਸਰਵਣ ਹੋਇਆ, ਤੇ ਅੱਜ ਕੱਲ੍ਹ ਸਰਵਣ ਦੀ ਥਾਂ ਤੇ ਤੁਹਾਨੂੰ ਪਤਾ ਹੋਰ ਪੱਕੇ ਜਿਹੇ ਪੁੱਤ ਜੰਮਦੇ ਆ, ਤਾਂ ਜਿੱਥੇ ਇਹ ਉਸ ਕੰਡੀਸ਼ਨ ਦੇ ਵਿੱਚ ਬਜ਼ੁਰਗ ਹੁੰਦੇ ਆ ਕਿਤੇ ਉਹਨਾਂ ਨੂੰ ਟਪਾਉਣ ਲਈ ਏਦਾਂ ਨਾ ਕਰਨ ਲੱਗ ਪਏ ਲੋਕ। ਸੋ ਇਹ ਸਾਂਝੇ ਰੂਪ ਦੇ ਵਿੱਚ ਇੱਕ ਭੈ ਆ, ਸਾਂਝੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਡਰ ਆ, ਖਦਸ਼ਾ ਕਿ ਕਿਤੇ ਇਸ ਤਰ੍ਹਾਂ ਦੇ ਕੇਸ ਨਾ ਸਾਹਮਣੇ ਆਉਣ। ਸੋ ਦੇਖਣਾ ਪਊਗਾ। ਵੈਸੇ ਬਹੁਤ ਸਾਰੇ ਮੁਲਕ ਹੈ ਜਿਹੜੇ ਉਹ ਇਸ ਤਰ੍ਹਾਂ ਦੀਆਂ ਦਿੰਦੇ ਆ ਛੋਟਾਂ, ਪਰ ਹਰੇਕ ਮੁਲਕ ਦੀ ਆਪੋ ਆਪਣੀ ਸ਼ਰਤ ਹੁੰਦੀ ਹੈ, ਹਰੇਕ ਮੁਲਕ ਦੀ ਆਪੋ ਆਪਣੀ ਇੱਕ ਨਿਯਮਾਵਲੀ ਹੁੰਦੀ ਆ। ਸਾਡੇ ਇੱਥੇ ਜੋ ਹੁਣ ਇਹ ਖੁੱਲ੍ਹ ਮਿਲੀ ਹੈ ਇਹਦੇ 'ਚ ਦੇਖੋ ਕੀ ਵਿਗਾੜ ਹੈ, ਕੀ ਅੱਗੇ ਜਾ ਕੇ ਇਹਦੇ ਫਾਇਦੇ ਨੁਕਸਾਨ ਹੋਣਗੇ। ਪਰ ਸਭ ਤੋਂ ਵੱਡਾ, ਜਿਵੇਂ ਮੈਂ ਤੁਹਾਨੂੰ ਕਿਹਾ ਨਾ ਕਿ ਡਰ ਇਹੋ ਹੀ ਹੈ ਕਿ ਲੋਕ ਇਸ ਖੁੱਲ੍ਹ ਦੀ ਵਰਤੋਂ ਨਾ ਕਰਨੀ ਸ਼ੁਰੂ ਕਰ ਦੇਣ, ਕਿਉਂਕਿ ਇੱਥੇ ਆਮ ਹੀ ਆ ਦਵਾ ਬਣਦੀ ਹੈ ਬਿਮਾਰ ਬੰਦਿਆਂ ਵਾਸਤੇ, ਤੇ ਜਿਹੜੇ ਲੋਕ ਉਸ ਦਵਾ ਨੂੰ ਖਾਈ ਜਾਂਦੇ ਆ ਚੰਗੇ ਭਲੇ ਹੋ ਕੇ ਬਿਮਾਰ ਹੋਣ ਵਾਸਤੇ, ਨਸ਼ਾ ਕਰਨ ਵਾਸਤੇ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ, ਵੀ ਕਹਿੰਦੇ ਹਾਦੀ ਹੋ ਗਈ, ਵਿਰਾਟ ਕੋਹਲੀ ਦੀ ਵੋਟ ਜੋਗੀ ਦੇ ਹਲਕੇ ਗੋਰਖਪੁਰ 'ਚ ਜਾ ਬੜੀ। ਮੈਨੂੰ ਲੱਗਦਾ ਸਨੀ ਲਿਓਨੀ ਨੂੰ ਵੀ ਚੈੱਕ ਕਰਨਾ ਪੈਣਾ ਕਿਤੇ ਮੇਰੀ ਫੂਲਪੁਰ ਦੇ ਵਿੱਚ ਤੇ ਨਹੀਂ ਬਣਾ ਦਿੱਤੀ ਇਹਨਾਂ ਨੇ, ਮੈਨੂੰ ਉੱਥੇ ਜਾ ਕੇ ਵੋਟ ਪਾਉਣੀ ਪਵੇ, ਕਿਉਂਕਿ ਉੱਥੇ ਦੋ ਥਾਵਾਂ ਤੇ ਬਾਈ ਇਲੈਕਸ਼ਨ ਹੋ ਰਿਹਾ ਨਾ, ਗੋਰਖਪੁਰ ਤੇ ਫੂਲਪੁਰ ਦੇ ਵਿੱਚ। ਸੋ ਸਾਰੇ ਵਹਿੰਦੇ ਹੋਣੇ ਫਿਲਮ ਸਟਾਰ ਜਾਂ ਕ੍ਰਿਕਟ ਸਟਾਰ ਕੇ ਸਾਡੀ ਵੋਟ ਤੇ ਨਹੀਂ ਉੱਥੇ ਚਲੇਗੀ ਕੱਟ ਕੇ। ਇਹ ਤਮਾਸ਼ਾ ਕੀ ਹੋ ਰਿਹਾ ਦੇਖ ਲਓ, ਵਿਰਾਟ ਕੋਹਲੀ ਦਾ ਨਾਮ ਹੀ ਨਹੀਂ ਵੋਟਰ ਸੂਚੀ ਦੇ ਵਿੱਚ, ਬਕਾਇਦਾ ਉਹਦੀ ਫੋਟੋ ਲੱਗੀ ਹੋਈ ਆ, ਔਰ ਫੋਟੋ ਹੀ ਨਹੀਂ ਬਕਾਇਦਾ ਉਹਦਾ ਪੇਸ਼ਾ ਜਿਹੜਾ ਉੱਤੇ ਕ੍ਰਿਕਟ ਦੇ ਤੌਰ ਤੇ ਦਰਜ ਆ। ਇਹਦਾ ਹੁਣ ਰੌਲਾ ਪਿਆ ਬਹੁਤ ਵੱਡੇ ਪੱਧਰ ਤੇ, ਇਹਨਾਂ ਦੀ ਫਜ਼ੀਅਤ ਹੋਣ ਡਈ ਆ ਕਿ ਜੇ ਵੋਟਾਂ ਬਣਾਉਣੀਆਂ ਸੀ ਕਮ ਸੇ ਕਮ ਇਹੋ ਜਿਹੇ ਬੰਦੇ ਦੀਆਂ ਬਣਾਈਆਂ ਜਾਂਦੀਆਂ ਜਿਹਨੂੰ ਕੋਈ ਜਾਣਦਾ ਨਾ ਹੁੰਦਾ। ਵਿਰਾਟ ਕੋਹਲੀ ਨੂੰ ਤੇ ਸਾਰੀ ਦੁਨੀਆ ਜਾਣਦੀ ਹੈ,
ਤੇ ਵਿਰਾਟ ਕੋਹਲੀ ਦੀ ਫੋਟੋ ਲਾ ਕੇ ਵਿਰਾਟ ਕੋਹਲੀ ਦੇ ਨਾਮ ਤੇ ਔਰ ਕ੍ਰਿਕਟ ਨੂੰ ਪੇਸ਼ੇ ਦੇ ਤੌਰ ਤੇ ਦਰਜ ਕਰਕੇ ਤੁਸੀਂ ਵੋਟ ਬਣਾ ਰਹੇ ਹੋ। ਹੁਣ ਇਹਨਾਂ ਨੇ ਜਾਂਚ ਪੜਤਾਲ ਦੇ ਹੁਕਮ ਤੇ ਦਿੱਤੇ ਆ, ਪਰ ਇਤੋਂ ਗੱਲ ਜਗਜਾਰ ਹੋ ਗਈ ਹੈ, ਖੇਡ ਜਗਜਾਰ ਹੋ ਗਈ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਐਵੇਂ ਨਹੀਂ ਸੀ ਪਿੱਟਦੀ। ਤੁਹਾਨੂੰ ਯਾਦ ਹੋਣਾ ਉੱਥੇ ਕਾਂਗਰਸ ਨੇ ਦੋਸ਼ ਲਾਇਆ ਸੀਗਾ, ਜਦੋਂ ਹੁਣ ਬਾਈ ਇਲੈਕਸ਼ਨ ਇਹ ਹਾਰੇ ਆ ਭਾਰਤੀ ਜਨਤਾ ਪਾਰਟੀ ਵਾਲੇ, ਜਦੋਂ ਬਾਈ ਇਲੈਕਸ਼ਨ ਚੱਲਦਾ ਪਿਆ ਸੀਗਾ ਇਹਨਾਂ ਨੇ ਦੋਸ਼ ਲਾਇਆ ਸੀਗਾ ਕਿ 20,000 ਤੋਂ ਵੱਧ ਇਸੇ ਤਰ੍ਹਾਂ ਹੀ ਵੋਟਾਂ ਬਣਾਈਆਂ ਗਈਆਂ ਔਰ ਇੱਕ ਵੋਟਰ ਸੂਚੀ ਦੇ ਵਿੱਚ 50 ਵੋਟਾਂ ਏਦਾਂ ਦੀਆਂ ਜਿਨ੍ਹਾਂ ਦੇ ਵਿੱਚ ਇੱਕੋ ਹੀ ਫੋਟੋ ਲਾਈ ਗਈ ਆ, ਇੱਕੋ ਹੀ ਫੋਟੋ। ਦੇਖ ਲਓ ਉਹ ਫਿਰ ਹੋਇਆ ਕਿ ਜਿਹੜਾ ਡੀਸੀ ਸੀ ਉੱਥੋਂ ਦਾ, ਡੀਸੀ ਨੂੰ ਬਦਲ ਦਿੱਤਾ, ਕਹਿੰਦੇ ਜੀ ਇਹਦੀ ਗਲਤੀ ਆ। ਹੁਣ ਡੀਸੀ ਇਕੱਲਾ ਆਪਣੇ ਪੱਧਰ ਤੇ ਸਾਰੀਆਂ ਵੋਟਰ ਸੂਚੀਆਂ ਥੋੜੀ ਛਾਪਦਾ ਰਿਹਾ ਹੋਊਗਾ, ਇਹੀ ਐਸਟੀ ਕੀਤਾ ਜਾ ਰਿਹਾ। ਹੁਣ ਕਹਿੰਦੇ ਜੀ ਐਸਡੀਐਮ ਦੀ ਗਲਤੀ, ਐਸਡੀਐਮ ਤੇ ਅਸੀਂ ਕਾਰਵਾਈ ਕਰਾਂਗੇ। ਪਰ ਇਹ ਖੇਡ ਜਿਹੜੀ ਆ ਉਹ ਜਗਜਾਰ ਹੋ ਚੁੱਕੀ ਹੈ ਕਿ ਵੋਟਰਾਂ ਨੂੰ ਕਿਸ ਤਰ੍ਹਾਂ ਵੋਟਰਾਂ ਸੂਚੀਆਂ ਦੇ ਵਿੱਚ ਦਰਜ ਕੀਤਾ ਜਾਂਦਾ ਹੈ ਔਰ ਇਹ ਵੀ ਨਹੀਂ ਵੇਖਿਆ ਜਾਂਦਾ ਕਿ ਕੌਣ ਹੈ। ਇੱਥੇ ਤੇ ਆਧਾਰ ਕਾਰਡ ਵੀ ਸਦਾਮ ਹੁਸੈਨ ਦੇ ਨਾਂ ਤੇ ਇੱਕ ਬਣਾ ਗਿਆ ਸੀਗਾ, ਬਹੁਤ ਵਾਰੀ ਹੋ ਜਾਂਦਾ ਸਾਡੇ ਇੱਥੇ, ਇਹ ਸਾਰਾ ਕੁਛ ਚੱਲੀ ਜਾਂਦਾ। ਪਰ ਜਿਸ ਤਰੀਕੇ ਨਾਲ ਇਹ ਫਰਜ਼ੀ ਵੋਟਰ ਸੂਚੀਆਂ, ਫਰਜ਼ੀ ਵੋਟਾਂ ਨਿਕਲਦੀਆਂ, ਉਹ ਤੋਂ ਇਹੀ ਲੱਗਦਾ ਕਿ ਜਿਹੜਾ ਆਧਾਰ ਕਾਰਡ ਲਿੰਕ ਨਹੀਂ ਕਰਦੇ ਵੋਟ ਦੇ ਨਾਲ, ਉਹ ਸ਼ਾਇਦ ਇਹੀ ਕਾਰਨ ਆ ਕਿ ਆਹ ਜਿਹੜੀਆਂ ਹੇਰਾਫੇਰੀਆਂ ਕਰਦੇ ਆ ਉਹ ਹੇਰਾਫੇਰੀਆਂ ਬੰਦ ਹੋ ਜਾਣਗੀਆਂ। ਜੀ 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 ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਖਿਲਾਫ ਪਰਚਾ। ਦੇਖੋ ਇਹਨਾਂ ਤੇ ਜਿਹੜਾ ਪਰਚਾ ਦਰਜ ਕਰਾਇਆ ਉਹ ਸਵਰਨ ਸਿੰਘ ਸਲਾਰੀਆ ਨੇ ਕਰਾ ਦਿੱਤਾ। ਸਵਰਨ ਸਿੰਘ ਸਲਾਰੀਆ ਨੂੰ ਤੇ ਤੁਸੀਂ ਜਾਣਦੇ ਹੀ ਹੋਣੇ ਆ, ਉਹ ਸ਼ਖਸ ਜਿਹਨੇ ਵਿਨੋਦ ਖੰਨਾ ਦੇ ਇੰਤਕਾਲ ਤੋਂ ਬਾਅਦ ਗੁਰਦਾਸਪੁਰ ਇਲੈਕਸ਼ਨ ਲੜਿਆ ਸੀਗਾ ਜੀ। ਤਾਂ ਹੋਇਆ ਕੀ ਸੀਗਾ ਕਿ ਉਹ ਦੌਰ ਇਹੋ ਜਿਹਾ ਦੌਰ ਸੀਗਾ ਜਦੋਂ ਤੁਹਾਨੂੰ ਪਤਾ ਧੜਾ ਧੜ ਫਿਲਮਾਂ ਆ ਰਹੀਆਂ ਸੀਗੀਆਂ, ਲੀਡਰਾਂ ਦੀਆਂ, ਟਮਕਾਂ ਦੀਆਂ, ਨੀਲੀਆਂ ਪੀਲੀਆਂ। ਸੋ ਉਹ ਫਿਲਮਾਂ ਦਾ ਦੌਰ ਸੀਗਾ। ਵਿੱਚ ਇੱਕ ਐਲਬਮ ਵੀ ਨਿਕਲ ਆਈ, ਜਿੱਦਾਂ ਆਪਾਂ ਵਿਆਹਾਂ ਦੇ ਵਿੱਚ ਇੱਕ ਮੂਵੀ ਬਣਾਉਣੇ ਤੇ ਨਾਲ ਉਹ ਇੱਕ ਫੋਟੋ ਵਾਲੀ ਐਲਬਮ ਨਹੀਂ ਹੁੰਦੀ, ਤੇ ਇੱਕ ਐਲਬਮ ਨਿਕਲ ਆਈ ਸੀ ਉਹਨਾਂ ਫਿਲਮਾਂ ਦੇ ਵਿੱਚ, ਉਹ ਸਵਰਨ ਸਲਾਰੀਆ ਦੀ ਸੀ। ਤਾਂ ਉਹ ਜਿਹੜੀ ਐਲਬਮ ਸੀ ਉਹਦਾ ਪਿੱਟਣਾ ਇਹ ਪੈ ਗਿਆ। ਤੁਹਾਨੂੰ ਪਤਾ ਸਿੱਧੂ ਤੇ ਉਦਾਂ ਵੀ ਵਾਲ ਦੀ ਖੱਲ ਲਾ ਦਿੰਦਾ, ਜਦੋਂ ਇਹਦੇ ਹੱਥ ਆ ਗਿਆ ਤੇ ਇਹਨੇ ਤੇ ਉਹਦਾ ਮੌਜੂ ਬੰਨ ਦਿੱਤਾ, ਇਹਨੇ ਤੇ ਉਹਦਾ ਗੁੱਡਾ ਬੰਨ ਦਿੱਤਾ ਉੱਥੇ ਜਾ ਕੇ ਗੁਰਦਾਸਪੁਰ ਦੇ ਵਿੱਚ। ਸੋ ਉਹਨੇ ਪਹਿਲਾਂ ਇਹਨਾਂ ਨੂੰ ਨੋਟਿਸ ਕੱਢਿਆ ਸੀਗਾ ਨਵਜੋਤ ਸਿੱਧੂ ਨੂੰ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਿ ਤੁਸੀਂ ਮੇਰੀ ਇੱਜ਼ਤ ਹੱਥ ਬੜੀ ਟਕਾ ਕੇ ਕੀਤੀ ਜੇ, ਤੇ ਚੰਗਾ ਹੋਊਗਾ ਤੁਸੀਂ ਮਾਫ਼ੀ ਮੰਗ ਲਓ। ਉਹਨਾਂ ਨੇ ਆਖਿਆ ਕਿ ਅਸੀਂ ਮਾਫ਼ੀ ਨਹੀਂ ਮੰਗਣੀ, ਜਿੱਥੇ ਮਰਜ਼ੀ ਤੋਂ ਆਪਣਾ ਜ਼ੋਰ ਲਾ ਕੇ ਦੇਖ ਲਾ। ਫਿਰ ਉਹਨੇ ਇਹਨਾਂ ਤੇ ਹੁਣ ਹਾਰ ਕੇ ਧਾਰਾ 500 ਤੇ 501 ਦੇ ਤਹਿਤ ਮਾਮਲਾ ਦਰਜ ਕਰਵਾ ਦਿੱਤਾ। ਸੋ ਇਹਨਾਂ ਤੇ ਕੇਸ ਦਰਜ ਹੋ ਗਿਆ ਦੋਨਾਂ ਮੰਤਰੀਆਂ ਤੇ, ਮਨਪ੍ਰੀਤ ਬਾਦਲ ਤੇ ਵੀ ਔਰ ਨਵਜੋਤ ਸਿੱਧੂ ਤੇ ਵੀ। ਪਰ ਵੈਸੇ ਇਹ ਪਰਚਾ ਦਰਜ ਹੋਇਆ, ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੇਰੇ ਖਿਆਲ ਦੇ ਨਾਲ, ਕਿਉਂਕਿ ਪੰਜਾਬ ਦਾ ਰਾਜ ਇਹੋ ਜਿਹਾ ਰਾਜ ਆ, ਕੈਪਟਨ ਸਾਹਿਬ ਦਾ ਰਾਜ ਇਹੋ ਜਿਹਾ ਰਾਜ ਆ, ਇੱਥੇ ਤੇ ਵਿਰੋਧੀ ਧਿਰ ਵਾਲਿਆਂ ਤੇ ਪਰਚਾ ਦਰਜ ਹੋ ਜਾਏ ਤੇ ਉਹਨਾਂ ਨੂੰ ਕੱਖ ਨਹੀਂ ਹੁੰਦਾ। ਸੁਖਬੀਰ ਸਿੰਘ ਬਾਦਲ ਹਾਲੇ ਵੀ ਬਾਹਰ ਤੁਰਿਆ ਹੀ ਫਿਰਦਾ। ਇਹਨਾਂ ਤੇ ਜਦੋਂ ਪੁਲ ਬੰਦ ਕਰਨ ਦਾ ਕੇਸ ਬਣਿਆ ਸੀ ਤੇ ਲੋਕੀ ਸਾਨੂੰ ਸਵਾਲ ਕਰਦੇ ਸੀ ਬਾਦਲ ਸਾਹਿਬ ਨੂੰ ਅੰਦਰ ਕਦੋਂ ਵੇਖਾਂਗੇ, ਤੇ ਆਹ ਦੇਖ ਲਓ ਅੱਜ ਤੱਕ ਸੁਖਬੀਰ ਸਿੰਘ ਬਾਦਲ ਨੂੰ ਤੱਤੀ ਵਾਹ ਨਹੀਂ ਲੱਗੀ। ਤੇ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਸ ਰਾਜ ਦੇ ਵਿੱਚ ਤੱਤੀ ਵਾਹ ਨਹੀਂ ਲੱਗਦੀ ਜਿਹੜਾ ਵਿਰੋਧੀ ਧਿਰ ਦੇ ਵਿੱਚ ਆ, ਤੇ ਫਿਰ ਜਿਹੜੇ ਕੈਬਨਿਟ ਦੇ ਵਿੱਚ ਬੈਠੇ ਉਹਨਾਂ ਨੂੰ ਕੀ ਹੋਣਾ। ਤੇ ਜੇ ਹੋ ਜਾਂਦਾ ਮੰਨ ਲਓ ਇਹਨਾਂ ਨੂੰ ਤਰੀਕਾ ਭੁਗਤਣੀਆਂ ਪੈ ਜਾਂਦੀਆਂ, ਫਿਰ ਤੇ ਜੱਗੋ ਤੇਰ ਵੀ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਦਾ ਤੇ ਵਾਲ ਵਿੰਗਾ ਨਹੀਂ ਹੁੰਦਾ, ਤੇ ਜਿਹੜੇ ਮੰਤਰੀ ਆ ਜੇ ਉਹ ਤਰੀਕਾਂ ਤੇ ਭੁੰਦੇ ਫਿਰਨਗੇ ਤੇ ਫਿਰ ਤੇ ਕਮਾਲ ਦੀ ਗੱਲ ਆ। ਜੀ ਜੀ ਬਿਲਕੁਲ, ਇਹ ਦੇਖਣ ਵਾਲੀ ਗੱਲ ਰਹੂਗੀ ਇਹਨਾਂ ਦਾ ਬਣਦਾ ਕੀ ਆ। ਉਧਰ ਅਗਲੀ ਜੇ ਆਪਾਂ ਗੱਲ ਦੇ ਉੱਤੇ ਨਜ਼ਰ ਬਣਾਉਂਦੇ ਆ ਵੀ ਧਰਮਕੋਟ ਦੇ ਵਿੱਚ ਅਕਾਲੀ ਦਲ ਦੇ ਯੂਥ ਪ੍ਰਧਾਨ ਵੱਲੋਂ ਕਾਂਗਰਸੀ ਆਗੂ ਦੀ ਕੁੱਟਮਾਰ। ਇਹ ਵੀ ਉਲਟੇ ਬਾਂਸ ਬਰੇਲੀ ਨੂੰ ਜਾਣ ਵਾਲੀ ਗੱਲ ਆ, ਉਲਟਾ ਲੂਣ ਮਿਆਣੀ ਨੂੰ ਜਾਣ ਵਾਲੀ ਗੱਲ ਆ ਕਿ ਵੇਖ ਲਓ ਹਾਲੇ ਵੀ ਜਿਹੜੇ ਅਕਾਲੀ ਆ ਉਹ ਇਹਨਾਂ ਤੇ ਹਾਵੀ ਆ। ਹੁਣ ਇਸ ਮਾਮਲੇ ਨੂੰ ਜੇ ਆਪਾਂ ਦੇਖੀਏ ਗੌਰ ਦੇ ਨਾਲ, ਇਹ ਵਾਪਰਿਆ ਇਸ ਕਰਕੇ ਆ ਕਿਉਂਕਿ ਕਾਂਗਰਸੀ ਉਹ ਜਿਹੜਾ ਉੱਥੋਂ ਦਾ ਕੌਂਸਲ ਦਾ ਪ੍ਰਧਾਨ ਉਹਦੇ ਤੇ ਦੋਸ਼ ਲੱਗਦੇ ਪਏ ਆ ਕਿ ਇਹਨੇ ਇੱਕ ਅਕਾਲੀ ਦਲ ਦੀ ਮਾਂ ਨੂੰ ਚਿੜਾ ਕੇ ਤੇ ਹੂਟਰ ਮਾਰਿਆ। ਪਤਾ ਨਹੀਂ ਉਹਦੇ ਤੋਂ ਵਧੀਆ ਹੋਣਾ, ਜਿਵੇਂ ਅਗਲੇ ਨੂੰ ਚਾਹ ਥੋੜੀ ਹੋਊਗਾ ਕਿ 10 ਸਾਲਾਂ ਬਾਅਦ ਉਹ ਝੰਡੀ ਵਾਲੀ ਜਾਂ ਡੰਡੀ ਵਾਲੀ ਕਾਰ ਉਹਦੇ ਹੱਥ ਲੱਗੀ ਆ, ਹੂਟਰ ਤੇ ਵੈਸੇ ਵੀ ਉਹਦਾ ਮਾਰਤਾ ਹੋਣਾ, ਤੇ ਸ਼ਰੀਕ ਨੂੰ ਆਪਦੀ ਖੁੜਕ ਜਾਂਦੀ ਆ ਕਿ ਸ਼ਾਇਦ ਇਹਨੇ ਮੈਨੂੰ ਵਿਖਾ ਕੇ ਮੈਨੂੰ ਚੜਾ ਕੇ ਮਾਰਿਆ। ਤੇ ਉਹ ਜਿਹੜੀ ਅਕਾਲੀ ਦਲ ਦੇ ਨੇਤਾ ਦੀ ਮਾਂ ਸੀਗੀ ਉਹਨਾਂ ਦੇ ਘਰ ਚ ਲਾਂਭਾ ਲਿਆ ਕੇ ਦਿੱਤਾ ਕਾਂਗਰਸੀ ਨੇਤਾ ਦੇ, ਫਿਰ ਜਾ ਕੇ ਆਪਣੇ ਪੁੱਤ ਨੂੰ ਦੱਸ ਦਿੱਤਾ ਤੇ ਪੁੱਤ ਨੇ ਲੈ ਕੇ ਨਾਲ ਆਪਣੇ ਸੰਗੀ ਸਾਥੀ
ਜਾ ਕੇ ਉਹਨੂੰ ਢਾਹ ਲਿਆ, ਜਿਹੜਾ ਕਾਂਗਰਸ ਦਾ ਨੇਤਾ ਸੀ। ਸੋ ਉਹਦੀ ਲਾਲਾ ਕਰਾ ਦਿੱਤੀ। ਬਾਅਦ ਦੇ ਵਿੱਚ ਕਾਂਗਰਸੀ ਇਕੱਠੇ ਹੋ ਗਏ, ਫਿਰ ਇਹਨਾਂ ਨੇ ਜਾ ਕੇ ਜਿਹੜਾ ਅਕਾਲੀ ਆਗੂ ਸੀ ਉਹਦੀ ਦੁਕਾਨ ਦੀ ਭੰਨ ਤੋੜ ਕਰ ਦਿੱਤੀ। ਉਹ ਤੇ ਆਪ ਹੱਥ ਨਹੀਂ ਆਇਆ, ਪਰ ਇਹਨਾਂ ਨੇ ਆਪਦਾ ਗੁੱਸਾ ਸੀਗਾ ਜਿਹੜਾ ਉਹ ਕੁਰਸੀਆਂ ਤੇ ਮੇਜ਼ਾਂ ਤੇ ਜੋ ਵੀ ਉਹਦੇ ਦਫ਼ਤਰ ਸੀਗਾ, ਟਰੰਮ ਹੋ ਸਕਦਾ ਸ਼ੀਸ਼ਾ ਸ਼ੂਸ਼ਾ ਵੀ ਭੰਨ ਦਿੱਤਾ ਹੋਵੇ। ਸੋ ਕਾਫੀ ਭੰਨ ਤੋੜ ਕਰਕੇ ਇਹਨਾਂ ਨੇ ਆਪਣਾ ਗੁੱਸਾ ਸੀਗਾ ਜਿਹੜਾ ਉੱਥੇ ਕੱਢ ਲਿਆ। ਪਰ ਜੋ ਸੁਖਬੀਰ ਬਾਦਲ ਕਹਿੰਦਾ ਸੀਗਾ ਉਹ ਗੱਲ ਉਹਨਾਂ ਨੇ ਫੇਰ ਸੱਚੀ ਕਰਕੇ ਦਿਖਾ ਦਿੱਤੀ ਹੈ ਕਿ ਸਾਡੇ ਵਰਕਰਾਂ 'ਚ ਕਰੰਟ ਬੜਾ, ਕਰੰਟ ਇੰਨਾ ਕਿ ਉਹ ਵਿਰੋਧੀ ਧਿਰ 'ਚ ਹੋ ਕੇ ਵੀ ਬੰਦਾ ਕੁੱਟ ਜਾਂਦੇ ਆ, ਤੇ ਉਹ ਕਰੰਟ ਇੰਨਾ ਕਿ ਕੁੱਟ ਕੇ ਮੁੜ ਕੇ ਹੱਥ ਵੀ ਨਹੀਂ ਆਉਂਦੇ, ਨਿਕਲ ਜਾਂਦੇ ਕਿਸੇ ਨੂੰ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕਹਿੰਦੇ ਜੱਸੀ ਦਾ ਤਵਾ ਲਾਉਣ ਵਾਲੇ ਗੋਰੇ ਤੇ ਆਈ ਕਾਨੂੰਨੀ ਆਫਤ। ਦੇਖੋ ਇਹ ਜਿਹੜਾ ਗੋਰਾ ਆ ਨਾ, ਭੁਪਿੰਦਰ ਸਿੰਘ ਗੋਰਾ ਦਾ ਨਾਂ ਆ। ਇਹ ਵੈਸੇ ਭੁਪਿੰਦਰ ਸਿੰਘ ਗੋਰਾ ਹੈ ਕਮਾਲ ਦਾ ਹੀ ਆ ਬੰਦਾ। ਕੇਜਰੀਵਾਲ ਆਇਆ ਸੀਗਾ ਤੇ ਕੇਜਰੀਵਾਲ ਦਾ ਵਿਰੋਧ ਕਰਨ 'ਚ ਸਭ ਤੋਂ ਇਹ ਅੱਗੇ ਸੀ, ਤੇ ਜਦੋਂ ਦੁਬਾਰਾ ਆਇਆ ਤੇ ਇਹ ਸਵਾਗਤ ਕਰਨ 'ਚ ਸਭ ਤੋਂ ਅੱਗੇ ਸੀਗਾ। ਉਦੋਂ ਤੱਕ ਆਮ ਆਦਮੀ ਪਾਰਟੀ ਜਾ ਗਿਆ ਸੀਗਾ। ਇਹ ਬੰਦਾ ਕਮਾਲ ਦਾ। ਉਦਾਂ ਇਹ ਜੱਸੀ ਦਾ ਨਾ ਕਜ਼ਨ ਬ੍ਰਦਰ ਹੀ ਆ, ਹਰਮਿੰਦਰ ਜੱਸੀ ਹੈ ਜਿਹੜਾ ਡੇਰੇਦਾਰ ਦਾ ਕੁੜਮ ਬੰਦਾ, ਜਿਹੜਾ ਸਾਊ ਆ, ਚਰਚਾਵਾਂ ਚੁਰਚੂਆਂ ਚੋਂ ਦੂਰ ਹੀ ਰਹਿੰਦਾ ਉਹ। ਤਾਂ ਖੈਰ ਇਹ ਭੁਪਿੰਦਰ ਸਿੰਘ ਗੋਰਾ ਉਹਦਾ ਰਿਸ਼ਤੇਦਾਰ ਆ, ਸਕਾ ਸੋਦਰਾ। ਇਹ ਫਿਰ ਆਮ ਆਦਮੀ ਪਾਰਟੀ 'ਚ ਚਲੇ ਗਿਆ ਸੀਗਾ। ਪਰ ਜਦੋਂ ਇਹ ਆਮ ਆਦਮੀ ਪਾਰਟੀ 'ਚ ਗਿਆ, ਉਸ ਤੋਂ ਪਹਿਲਾਂ ਜਦੋਂ ਇਹਨਾਂ ਦੇ ਨਾਲ ਹੁੰਦਾ ਸੀਗਾ, ਇਹਨਾਂ ਨੇ 2 ਮਈ 2015 ਨੂੰ ਰੇਲ ਰੋਕੀ ਸੀਗੀ ਬਠਿੰਡੇ ਦੇ ਵਿੱਚ। ਤੁਹਾਨੂੰ ਪਤਾ ਹੀ ਉਦੋਂ ਨਰਮਾ ਜਦੋਂ ਫਨਾਹ ਹੋਇਆ ਸੀਗਾ, ਬੜੇ ਵੱਡੇ ਪੱਧਰ ਤੇ ਸੰਘਰਸ਼ ਚੱਲਦੇ ਪਏ ਸਨ ਕਿਸਾਨਾਂ ਦੇ। ਤਾਂ ਇਹਨਾਂ ਨੇ ਵੀ ਆਪਣੇ ਪੱਧਰ ਤੇ ਪ੍ਰੋਟੈਸਟ ਕੀਤਾ ਸੀਗਾ ਬਠਿੰਡੇ ਦੇ ਵਿੱਚ, ਤੇ ਫਿਰ ਇਹਨਾਂ ਤੇ ਮੁਕੱਦਮਾ ਦਰਜ ਹੋ ਗਿਆ ਸੀਗਾ 145, 46, 47 ਤੇ 174 ਧਾਰਾ ਦਾ, ਜਿਹੜਾ ਕਿ ਰੇਲਵੇ ਐਕਟ ਦੇ ਅਧੀਨ ਆਉਂਦਾ। ਤਾਂ ਉਸ ਮਾਮਲੇ ਦੇ ਵਿੱਚ ਇਹਨਾਂ ਦੀਆਂ ਪੇਸ਼ੀਆਂ ਪੈਂਦੀਆਂ ਸਨ, ਤੇ ਕੱਲ ਵੀ ਤਰੀਕ ਸੀ। ਜਦੋਂ ਤਰੀਕ ਪਈ, ਮੈਜਿਸਟ੍ਰੇਟ ਦੇ ਪੇਸ਼ ਹੋਏ ਸਾਰੇ, ਤੇ ਕਹਿੰਦੇ ਜੀ ਭੁਪਿੰਦਰ ਸਿੰਘ ਗੋਰਾ, ਇਹਦਾ ਵਕੀਲ ਕਹਿੰਦਾ ਜੀ ਕਿ ਉਹ ਤੇ ਬਿਮਾਰ ਬਹੁਤ ਨੇ, ਸਖਤ ਬਿਮਾਰ ਚੱਲਦੇ ਪਏ ਆ ਜੱਜ ਸਾਹਿਬ, ਉਹ ਨਹੀਂ ਆਉਣਗੇ। ਤੇ ਉਹ ਜਿਹੜੇ ਇਹਦੇ ਨਾਲ ਦੇ, ਹੁਣ ਦੇਖੋ ਕਿਸੇ ਸਮੇਂ ਤੇ ਇਕੱਠੇ ਰਲ ਕੇ ਰੇਲਾਂ ਰੋਕਦੇ ਰਹੇ, ਤੇ ਅੱਜ ਕੱਲ ਅੱਡੋ ਅੱਡੀ ਹੋ ਗਏ, ਇੱਕ ਦੂਜੇ ਦਾ ਰਾਹ ਰੋਕਦੇ, ਕਿਉਂਕਿ ਹਰਮਿੰਦਰ ਜੱਸੀ ਦਾ ਤੇ ਇਹ ਗੁੱਡਾ ਬੰਨ ਛੱਡਦਾ ਦੂਜੇ ਦਿਨ। ਮੌੜ ਬੰਬ ਧਮਾਕੇ ਵਾਲਿਆਂ 'ਚ ਇਹਨੇ ਨਾਂ ਲਿਆ ਸਿੱਧੇ ਤੌਰ ਤੇ ਹਰਮਿੰਦਰ ਜੱਸੀ ਦਾ, ਕਿ ਸਾਰਾ ਕੁਛ ਕੀਤਾ ਕਰਾਇਆ ਇਹਦਾ। ਇੱਥੋਂ ਤੱਕ ਹਨੀਪ੍ਰੀਤ ਦੇ ਮਾਮਲੇ 'ਚ ਵੀ ਇਹਨੇ ਆਖਿਆ ਸੀਗਾ ਕਿ ਹਨੀਪ੍ਰੀਤ ਨੂੰ ਬਠਿੰਡੇ ਇਹ ਠਹਿਰ ਜਿਹੜੀ ਦਵਾਈ ਆ ਉਹ ਹਰਮਿੰਦਰ ਜੱਸੀ ਨੇ ਦਵਾਈ ਆ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨੇ ਹਰਮਿੰਦਰ ਜੱਸੀ ਦੇ ਸਿਰ ਤੇ ਮੜੀਆਂ। ਇੱਥੋਂ ਤੱਕ ਕਿਹਾ ਕਿ ਜੋ ਵੀ ਡੇਰੇ ਦੇ ਵਿੱਚ ਹੁੰਦਾ ਉਹਦਾ ਰਾਜਦਾਰ ਜਿਹੜਾ ਹੈ ਹਰਮਿੰਦਰ ਜੱਸੀ ਹੈਗਾ, ਕਿਉਂਕਿ ਕੁੜਮਾਚਾਰੀ ਹੈ ਇਹਦੀ ਜੀ। ਔਰ ਇਹਨੇ ਖੁਦ ਕਿਹਾ ਕਿ ਮੈਂ ਆਪ ਰਿਸ਼ਤੇਦਾਰੀ ਦੇ ਨਾਤੇ ਉੱਥੇ ਜਾਂਦਾ ਰਿਹਾ, ਮੈਂ ਸਾਰਾ ਕੁਛ ਜਾਣਦਾ ਵਾ। ਤਾਂ ਜਦੋਂ ਇਸ ਤਰ੍ਹਾਂ ਹੁਣ ਰਾਹ ਵੱਖੋ ਵੱਖ ਹੋ ਗਿਆ, ਜਿਹੜੇ ਪੇਸ਼ੀ ਤੇ ਇਹਦੇ ਨਾਲ ਦੇ ਸਾਬਕਾ ਨਾਲ ਦੇ ਜਾਨੀ ਉਹ ਉੱਥੇ ਗਏ ਹੋਏ ਸੀਗੇ। ਜਦੋਂ ਇਹਦੇ ਵਕੀਲ ਨੇ ਆਖਿਆ ਜੀ ਭੁਪਿੰਦਰ ਸਿੰਘ ਗੋਰਾ ਤੇ ਬਿਮਾਰ ਚੱਲਦਾ, ਉਹਨੇ ਕਿਹਾ ਝੂਠ ਕਾਹਤੋਂ ਬੋਲੀ ਜਾਂਦੇ ਹੋ? ਭੁਪਿੰਦਰ ਸਿੰਘ ਗੋਰਾ ਉਹ ਤੇ ਟੈਲੀਵਿਜ਼ਨ ਤੇ ਡਿਬੇਟ ਕਰਨ ਡਿਆ ਰਾਤੀ, ਤੁਸੀਂ ਕਹਿੰਦੇ ਬਿਮਾਰ ਬੜਾ, ਤੇ ਉਹ ਤੇ ਬੋਲਿਆ ਨਹੀਂ ਜਾਂਦਾ, ਉੱਥੋਂ ਤੁਰਿਆ ਨਹੀਂ ਜਾਂਦਾ, ਉੱਠਿਆ ਨਹੀਂ ਜਾਂਦਾ। ਸੋ ਜਦੋਂ ਉਹਨਾਂ ਨੇ ਸਾਰਾ ਕੁਛ ਦੱਸ ਦਿੱਤਾ, ਨਾਲ ਦਿਆਂ ਨੇ ਭਾਨੀ ਵੱਜ ਗਈ, ਤਾਂ ਫਿਰ ਇਹਦੇ ਜਿਹੜੇ ਸੀਗੇ ਉਹ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ, ਕਿਉਂਕਿ ਬੇਲ ਬੌਂਡ ਜਿਹੜਾ ਹੁੰਦਾ ਉਹ ਕੈਂਸਲ ਹੋ ਜਾਂਦਾ ਜਦੋਂ ਗੈਰ ਹਾਜ਼ਰੀ ਲੱਗ ਜਾਂਦੀ ਹੈ। ਤਾਂ ਬੇਲ ਬੌਂਡ ਜਦੋਂ ਕੈਂਸਲ ਹੁੰਦਾ, ਨਾਲ ਦੀ ਨਾਲ ਗ੍ਰਿਫਤਾਰੀ ਵਾਰੰਟ ਜਿਹੜੇ ਆ ਉਹ ਜਾਰੀ ਹੋ ਜਾਂਦੇ ਆ। ਸੋ ਆਪਣਿਆਂ ਨੇ ਭੁਪਿੰਦਰ ਗੋਰਾ ਮਾਰ ਲਿਆ, ਨਹੀਂ ਤੇ ਸ਼ਾਇਦ ਇਹੋ ਜਿਹਾ ਟਰਪਲ ਚੱਲ ਵੀ ਜਾਂਦਾ। ਜਿਹੜੇ ਦੇ ਪੁਰਾਣੇ ਸਾਥੀ ਸੀਗੇ ਉਹਨਾਂ ਨੇ ਇਹਦਾ ਝੂਠ ਜਿਹੜਾ ਫੇਲ ਕਰ ਦਿੱਤਾ। ਸੋ ਜਿਹੜੀ ਚੀਜ਼ ਹਰਮਿੰਦਰ ਜੱਸੀ ਹੋਰੀ ਚਾਹੁੰਦੇ ਸੀਗੇ, ਮੇਰੇ ਖਿਆਲ ਦੇ ਨਾਲ ਭੁਪਿੰਦਰ ਸਿੰਘ ਗੋਰਾ ਦੀ ਜਿਹੜੀ ਗਲਤੀ ਸੀ ਉਹ ਆਪਣੇ ਆਪ ਹੀ ਇਹ ਹੋ ਗਈ, ਕਰ ਗਿਆ। ਤਾਂ ਹੁਣ ਅੱਗੇ ਕਹਿੰਦੇ ਜੀ ਕਿ ਮੈਂ ਤੇ ਦੇਖੋ ਹਾਈ ਕੋਰਟ ਸੀਗਾ, ਮੈਥੋਂ ਤੇ ਆ ਨਹੀਂ ਹੋਇਆ। ਇਹਦਾ ਵਕੀਲ ਕਹਿੰਦਾ ਕਿ ਮੈਂ ਆਪਣੇ ਕਲਾਇੰਟ ਬਾਰੇ ਕਹਿ ਰਿਹਾ ਜੀ ਕਿ ਉਹ ਬਿਮਾਰ ਆ, ਤੇ ਭੁਪਿੰਦਰ ਸਿੰਘ ਗੋਰਾ ਕਹਿੰਦਾ ਜੀ ਮੇਰੀ ਤੇ ਹਾਈ ਕੋਰਟ 'ਚ ਪੇਸ਼ੀ ਸੀ। ਬਿਆਨ ਆਪਸ ਵਿੱਚ ਹੀ ਨਹੀਂ ਰਲਦੇ ਪਏ, ਨਹੀਂ ਰਲਦੇ ਪਏ। ਸਹੀ ਗੱਲ ਹੈ ਜੀ, ਪਤਾ ਨਹੀਂ ਲੱਗਦਾ ਬਣੂਗਾ ਕੀ। ਤੇ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਪੰਚਾਇਤ ਚੋਣਾਂ ਦੀ ਵਾਰਡਬੰਦੀ ਫੇਰ ਲਟਕ ਗਈ। ਦੇਖੋ ਪੰਚਾਇਤੀ ਚੋਣਾਂ ਇਹੋ ਜਿਹੀਆਂ ਚੋਣਾਂ ਹੁੰਦੀਆਂ ਜਿਹਦੇ ਤੇ ਹਰੇਕ ਦੀ ਨਿਗਾਹ ਹੁੰਦੀ ਆ, ਹਰੇਕ ਦੀ ਦਿਲਚਸਪੀ ਹੁੰਦੀ ਆ, ਪਰ ਐਤਕੀਆਂ ਜਿਹੜੀਆਂ ਚੋਣਾਂ ਵੇਲੇ ਸਿਰ ਹੋਣਗੀਆਂ ਲੱਗਦਾ ਨਹੀਂ, ਜਾਪਦਾ ਨਹੀਂ ਹੈ। ਕਿਉਂਕਿ ਪਿੱਛੇ ਜੇ ਇਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਸਾਡੇ ਪੰਚਾਇਤੀ ਮੰਤਰੀ ਨੇ ਕਿ ਜੀ ਮਈ ਜੂਨ ਦੇ ਵਿੱਚ ਕਰਵਾ ਲਾਂਗੇ, ਫਿਰ ਉਹਨਾਂ ਨੇ ਆਪ ਹੀ ਕਿਹਾ ਨਹੀਂ ਜੀ ਲੇਟ ਹੋਵਾਂਗੇ, ਜੂਨ ਜੁਲਾਈ ਆ ਜਾਣੀ ਆ।
ਤੇ ਜੇ ਇਸੇ ਤਰ੍ਹਾਂ ਹੀ ਮਾਮਲਾ ਅਟਕਦਾ ਰਿਹਾ ਤੇ ਮੇਰੇ ਖਿਆਲ ਦੇ ਨਾਲ ਜੂਨ ਜੁਲਾਈ 'ਚ ਵੀ ਹੋ ਜਾਣ ਤੇ ਸ਼ੁਕਰਗੁਜ਼ਾਰੀ ਹੋਊਗੀ। ਕਿਉਂਕਿ ਵਾਰਡਬੰਦੀ ਦਾ ਕੰਮ ਜਿਹੜਾ ਸੀਗਾ ਇਹਨਾਂ ਨੇ ਪਹਿਲਾਂ ਆਖਿਆ ਸੀਗਾ ਕਿ 28 ਫਰਵਰੀ ਤੱਕ ਨਿਪਟਾ ਲਵਾਂਗੇ। ਫਿਰ ਉਸ ਤਰੀਕ 'ਚ ਇਹਨਾਂ ਨੇ ਵਾਅਦਾ ਕਰ ਦਿੱਤਾ, 31 ਮਾਰਚ ਕਰ ਦਿੱਤੀ ਕਿ ਪੰਚਾਂ ਤੇ ਜਿਹੜੇ ਹੋਰ ਵਾਰਡ ਆ, ਬਲਾਕ ਸਮਿਤੀਆਂ ਦੇ ਜਾਂ ਜ਼ਿਲ੍ਹਾ ਪ੍ਰੀਸ਼ਦਾਂ ਦੇ, ਉਹਨਾਂ ਦੇ, ਇਹਨਾਂ ਦਾ ਜਿਹੜਾ ਕੰਮ ਹੈ ਸਾਰਾ ਉਹ ਅਸੀਂ 31 ਮਾਰਚ ਤੱਕ ਮੁਕੰਮਲ ਕਰ ਲਵਾਂਗੇ। ਪਰ ਹੁਣ ਅਚਾਨਕ ਇਹ ਜਿਹੜੀ ਤਰੀਕ ਹੈ 31 ਮਾਰਚ ਤੋਂ ਉਹ ਅੱਗੇ ਐਕਸਟੈਂਡ ਕਰ ਦਿੱਤੀ ਗਈ ਹੈ 30 ਅਪ੍ਰੈਲ ਤੱਕ। ਮਤਲਬ ਇਹ ਆ ਕਿ ਮਈ ਤੇ ਚੜ੍ਹ ਜਾਣੀ ਹੈ ਵਾਰਡਬੰਦੀ ਦਾ ਕੰਮ ਮੁਕੰਮਲ ਕਰਦਿਆਂ, ਤੇ ਜੇ ਇੱਕ ਤਰੀਕ ਹੋਰ, ਉਹ ਜਿਵੇਂ ਸੰਨੀ ਦਿਓਲ ਕਹਿੰਦਾ ਸੀਗਾ ਤਰੀਕ ਪੇ ਤਾਰੀਖ, ਜੇ ਇੱਕ ਤਰੀਕ ਹੋਰ ਇਸ ਤਰ੍ਹਾਂ ਦੀ ਦੇ ਦਿੱਤੀ ਤੇ ਫਿਰ ਮੇਰੇ ਖਿਆਲ ਦੇ ਨਾਲ ਮਈ ਜੂਨ ਤੱਕ ਤੇ ਵਾਰਡਬੰਦੀ ਦਾ ਕੰਮ ਹੀ ਨਹੀਂ ਨਿਪਟਣਾ। ਤੇ ਫਿਰ ਵਾਕਈ ਜੁਲਾਈ ਅਗਸਤ ਜਿਹੜੀ ਇਹਨਾਂ ਨੇ ਅੱਗੇ ਐਲਾਨੀ ਸੀ ਤਰੀਕ, ਸੰਕੇਤ ਦਿੱਤੇ ਸੀਗੇ ਕਿ ਜੂਨ ਜੁਲਾਈ ਦੇ ਵਿੱਚ ਅਸੀਂ ਇਲੈਕਸ਼ਨ ਕਰਵਾਵਾਂਗੇ, ਤਾਂ ਲੱਗਦਾ ਉਹੋ ਹੀ ਆ ਕਿ ਜੂਨ ਜੁਲਾਈ ਟੱਪ ਕੇ ਸ਼ਾਇਦ ਇਲੈਕਸ਼ਨ ਕਰਵਾਉਣਗੇ। ਵਾਰਡਬੰਦੀ ਦਾ ਕੰਮ ਤੁਹਾਨੂੰ ਪਤਾ ਹੀ ਆ ਕਿ ਉਲਝਦਾ ਉਦੋਂ ਆ ਜਦੋਂ ਸਰਕਾਰ ਬਦਲਦੀ ਆ। ਸਰਕਾਰ ਬਦਲਣ ਤੋਂ ਬਾਅਦ ਕੀ ਹੁੰਦਾ, ਮੰਨ ਲਓ ਖੇਤਾਂ ਦੇ ਵਿੱਚ ਚਾਰ ਘਰ ਆ ਤਾਂ ਦੂਸਰੀ ਪਾਰਟੀ ਜਿਹੜੀ ਹੁਕਮਰਾਨ ਧਿਰ ਦੇ ਨਾਲ ਤਾਲੁਕ ਰੱਖਦੀ ਆ, ਉਹਨੇ ਇਹ ਵੇਖਣਾ ਹੁੰਦਾ ਕਿ ਜਿਹੜੇ ਚਾਰ ਘਰ ਹੈ ਤੇ ਭਾਵੇਂ ਕਿੱਲੇ ਵਾਰਡ ਦੇ ਵਿੱਚ ਹੀ ਆ, ਖੇਤਾਂ 'ਚ ਬੈਠੇ ਆ, ਤਾਂ ਇਹਨਾਂ ਨੇ ਇਕੱਠਿਆਂ ਵੋਟ ਪਾਉਣੀ, ਕਿਉਂ ਨਾ ਦੋ ਨੂੰ ਅੱਡ ਕਰ ਦਈਏ ਕਿਉਂਕਿ ਸਾਨੂੰ ਇਹ ਵੋਟ ਨਹੀਂ ਪਾਉਂਦੇ। ਸੋ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ। ਵਾਰਡਬੰਦੀ ਜਿਹੜੀ ਆ ਚੁਣ ਕੇ ਕਰਵਾਉਂਦੇ ਆ ਜਿਹੜੇ ਹੁਕਮਰਾਨ ਧਿਰ ਦੇ ਬੰਦੇ ਹੁੰਦੇ। ਅਕਾਲੀਆਂ ਨੇ ਵੀ ਇਸ ਤਰ੍ਹਾਂ ਕਰਵਾਇਆ, ਹੁਣ ਕਾਂਗਰਸੀਆਂ ਬਾਰੇ ਵੀ ਰਿਪੋਰਟਾਂ ਇਹੋ ਆਉਂਦੀਆਂ ਕਿ ਚੁਣ ਕੇ ਘਰਾਂ ਨੂੰ ਕਿ ਆਹ ਵੋਟ ਮੇਰੀ ਆ, ਇਹਨੂੰ ਇੱਧਰ ਸਿੱਟ ਦਿਓ, ਆਹ ਵੋਟ ਮੈਨੂੰ ਕਦੇ ਵੀ ਨਹੀਂ ਪੈਣੀ, ਮੇਰੇ ਬਾਪ ਨੂੰ ਨਹੀਂ ਸੀ ਪਈ, ਇਹਨੂੰ ਵਿਚਾਰ ਕੇ ਉੱਧਰ ਸੁੱਟ ਦਿਓ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੁੱਤਾ ਸਟਾਈ 'ਚ ਚੱਲਦੀਆਂ ਪਈਆਂ ਨੇ, ਇਹਨਾਂ ਨੇ ਕੰਮ ਲਮਕਾਇਆ। ਜਿਹੜੇ ਵਾਰਡਬੰਦੀਆਂ ਤੇ ਲਗਭਗ ਹੋਈਆਂ ਨੇ, ਮੰਨ ਲਓ ਥੋੜ੍ਹੀ ਬਹੁਤੀ ਉਹਦੇ 'ਚ ਸੋਧਾ ਸਧਾਈ ਹੋ ਸਕਦੀ ਹੈ ਨਾ, ਜੇ ਪਿਛਲੀ ਆਪਾਂ ਵਾਰਡਬੰਦੀ ਨੂੰ ਚੁੱਕ ਕੇ ਦੇਖੀਏ। ਪਰ ਰੌਲਾ ਇਹੋ ਹੀ ਆ ਕਿ ਸਾਰੀ ਵਾਰਡਬੰਦੀ ਪੁੱਟ ਕੇ ਨਵੇਂ ਸਿਰੇ ਤੋਂ ਹਮੇਸ਼ਾ ਉਦੋਂ ਹੀ ਬਣਦੀ ਹੈ ਜਦੋਂ ਸਰਕਾਰ ਬਦਲਦੀ ਹੈ। ਜੀ ਬਿਲਕੁਲ। ਤੇ ਮੈਨੂੰ ਤਾਂ ਇੱਦਾਂ ਲੱਗਦਾ ਆ ਮਿੰਟੂ ਜੀ ਵੀ ਪੰਚਾਇਤੀ ਜਿਹੜੀ ਆ ਨਾ, ਇਹ ਜਿਹੜੀ ਸਰਕਾਰ ਹੋਵੇ ਉਹਨਾਂ ਨੂੰ ਅਧਿਕਾਰ ਦੇ ਦੇਣੇ ਚਾਹੀਦੇ, ਪੈਸੇ ਵੀ ਬਚਣਗੇ ਤੇ ਲੋਕਾਂ ਦੇ ਆਪਸ ਦੇ ਵਿੱਚ ਜੀ ਬਿਲਕੁਲ ਇਹ ਡੈਲੀਗੇਟ ਹੀ ਕਰ ਦੇਣ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਰੇਤੇ 'ਚ ਫਸੀ ਸਰਕਾਰ, ਨਿਕਲਣ ਲਈ ਹੱਥ ਪੈਰ ਮਾਰਨ ਲੱਗੀ ਆ, ਗੰਢ ਧੁੱਪ ਦੀ ਹੁਣ ਵਿਜੀਲੈਂਸ ਦੀ ਪੜਤਾਲ ਦੇ ਹੁਕਮ ਦਿੱਤੇ। ਦੇਖੋ ਰੇਤੇ 'ਚ ਫਸੀ ਸਰਕਾਰ ਜਿਹੜੀ ਉਹ ਹੱਥ ਪੈਰ ਹੀ ਮਾਰਦੀ। ਉਹ ਜਿਵੇਂ ਆਸ਼ਰ ਟਰੈਕਟਰ ਹੁੰਦਾ ਨਾ, ਆਸ਼ਾ ਟਰੈਕਟਰ ਜਿਹਨੂੰ ਆਪਾਂ ਕਹਿੰਦੇ ਹੌਲਾ ਜਿਹਾ ਹੁੰਦਾ, ਉਹ ਸਲੇਪੀ ਮਾਰੀ ਜਾਂਦੀ। ਇਹ ਸਰਕਾਰ ਵੀ ਸਲੇਪੀ ਮਾਰੀ ਜਾਂਦੀ ਹੈ, ਰੇਤੇ 'ਚ ਹਾਲੇ ਨਿਕਲ ਨਹੀਂ ਰਹੀ। ਹੁਣ ਇਹ ਕਰਦੇ ਤੇ ਪਏ ਨੇ ਕਵੈਦਾਂ, ਕਿਉਂਕਿ ਦੇਖੋ ਇਹ ਆਪਾਂ ਨੂੰ ਵੀ ਵੀਦਾ ਪਿਆ ਜ਼ਾਹਰਾ ਤੌਰ ਤੇ ਕਿ ਕੈਪਟਨ ਅਮਰਿੰਦਰ ਸਰਕਾਰ ਤੇ ਕਾਫੀ ਜ਼ਿਆਦਾ ਦਬਾਅ ਹੈ। ਇੱਕ ਜਨਤਾ ਦਾ ਹੈ, ਦੂਸਰਾ ਮੀਡੀਆ ਦਾ ਹੈ, ਤੀਸਰਾ ਅੰਦਰੋਂ ਖਾਤੇ ਇਹਨਾਂ ਦੇ ਆਪਣੇ ਬੰਦਿਆਂ ਦਾ, ਕਿਉਂਕਿ ਆਪਣੇ ਬੰਦੇ ਵੀ ਵਿਰੋਧ ਕਰਦੇ ਆ ਨਾ। ਜਿਹਨਾਂ ਦਾ ਦਾ ਨਹੀਂ ਲੱਗ ਰਿਹਾ ਜਾਂ ਇਮਾਨਦਾਰ ਆ, ਉਹ ਕਹਿੰਦੇ ਕਿ ਸਾਡੀ ਤੇ ਬਦਨਾਮੀ ਹੁੰਦੀ ਹੈ, ਅਸੀਂ ਲੋਕਾਂ ਤੋਂ ਫਟਕਾਰਾਂ ਕਾਹਤੋਂ ਖਾਈਏ। ਤੀਜਾ ਦਬਾਅ ਉਹ ਆ। ਚੌਥਾ ਦਬਾਅ ਜਿਹੜਾ ਉਹ ਦਿੱਲੀ ਦਰਬਾਰ ਦਾ ਵਾ। ਪੰਜਵਾਂ ਦਬਾਅ ਇਹ ਆ ਕਿ ਅਸੀਂ ਕੈਬਨਿਟ ਦਾ ਵਿਸਤਾਰ ਕਰਨਾ। ਛੇਵਾਂ ਦਬਾਅ ਇਹ ਆ ਕਿ ਆਹ ਬਜਟ ਇਜਲਾਸ ਆ ਜਾਣਾ, ਸੁਖਬਾਲ ਖਹਿਰੇ ਹੋਰਾਂ ਨੇ ਸਾਡੇ ਕਾਲਰ ਖਿੱਚ ਕੇ ਬੁਰਾ ਹਾਲ ਕਰ ਦੇਣਾ। ਸੋ ਇਸ ਕਰਕੇ ਦਬਾਅ ਹੀ ਦਬਾਅ ਹੁਣ ਸਾਰਾ ਕੁਛ ਕੀਤਾ ਜਾ ਰਿਹਾ। ਮੇਰੇ ਖਿਆਲ ਦੇ ਨਾਲ ਤੇ ਇਹਨਾਂ ਨੇ ਪਲਾਨ ਕਰਕੇ ਬੜੇ, ਉਹ ਜਿਵੇਂ ਧੋਨੀ ਦਾ ਹੈਲੀਕਾਪਟਰ ਸ਼ਾਟ ਬੜਾ ਮਸ਼ਹੂਰ ਹੈ ਨਾ, ਤਾਂ ਉਹ ਜਿਹੜਾ ਪਲਾਨ ਕਰਕੇ ਹੈਲੀਕਾਪਟਰ ਸ਼ਾਟ ਮਾਰਿਆ, ਇਸੇ ਕਰਕੇ ਮਾਰਿਆ ਕਿ ਜਿਹੜੇ ਇਹ ਸਾਰੇ ਦਬਾਅ ਬਣੇ ਆ, ਇਹਨਾਂ ਦਬਾਅ ਤੋਂ ਮੁਕਤੀ ਪਾਈ ਜਾਵੇ। ਹੁਣ ਇਹਨਾਂ ਨੇ ਇੱਕਾ ਦੁੱਕਾ ਕਾਰਵਾਈਆਂ ਵੀ ਕੀਤੀਆਂ। ਵੈਸੇ ਸਖਤੀ ਦਾ ਅਸਰ ਦਿਖਾਈ ਜਾਂਦਾ, ਕਈ ਥਾਈਂ ਮਾਈਨਿੰਗ ਬੰਦ ਵੀ ਹੋਈ ਆ, ਵੈਸੇ ਕਈ ਥਾਈਂ ਚੱਲੀ ਵੀ ਜਾਂਦੀ ਆ, ਕਈ ਥਾਈਂ ਰੇਡਾਂ ਹੋ ਰਹੀਆਂ ਨੇ। ਪਰ ਇੱਕ ਚੀਜ਼ ਜਿਹੜੀ ਨਿਕਲ ਕੇ ਆ ਰਹੀ ਹੈ ਸਾਹਮਣੇ, ਉਹ ਇਹ ਆ ਰਹੀ ਆ ਕਿ ਇਹਨਾਂ ਨੂੰ ਇਹੋ ਜਿਹੇ ਸੰਕੇਤ ਮਿਲ ਗਏ ਆ ਕਿ ਕਈ ਥਾਵਾਂ ਤੇ ਅਫਸਰ ਤੇ ਮਾਫੀਆ ਜਿਹੜੇ ਉਹ ਗੰਢ ਤੁੱਪ ਕਰਕੇ ਚੱਲਦੇ ਪਏ ਆ। ਤਾਂ ਜਿੱਥੇ ਵੀ ਆ, ਹੁਣ ਇਹਨਾਂ ਨੇ ਵਿਜੀਲੈਂਸ ਇਨਕੁਆਇਰੀ ਦੇ ਉਹ ਹੁਕਮ ਦੇ ਦਿੱਤੇ ਆ ਕਿ ਇਨਕੁਆਇਰੀ ਕਰਕੇ ਪਤਾ ਕਰੋ ਕਿ ਕਿਹੜੇ ਅਫਸਰ ਆ ਜਿਹੜੇ ਮਾਫੀਆ ਦੇ ਨਾਲ ਮਿਲੇ ਹੋਏ ਆ। ਪਰ ਇਹ ਰੌਲਾ ਤਾਂ ਉਹੀ ਆ ਨਾ ਕਿ ਇਹ ਮਾਫੀਆ ਤੇ ਅਫਸਰਾਂ ਤੱਕ ਹੀ ਸੀਮਤ ਨੇ। ਇੱਕ ਹੋਰ ਵੀ ਦੇ ਨਾਲ ਇੱਕ ਗੱਠਜੋੜ ਹੈਗਾ ਨਾ, ਉਹ ਹੈਗਾ ਪੋਲੀਟੀਸ਼ੀਅਨਸ ਦਾ। ਔਰ ਇੰਟੈਲੀਜੈਂਸ ਇਹਨਾਂ ਨੂੰ ਰਿਪੋਰਟ ਦੇ ਚੁੱਕੀ ਹੈ ਕਿ ਤੁਹਾਡੇ ਇੰਨੇ ਵਿਧਾਇਕ, ਇੰਨੇ ਮੰਤਰੀ, ਇੰਨੇ ਅਕਾਲੀ ਆਗੂ ਔਰ ਇੱਕਾ ਦੁੱਕਾ ਆਮ ਆਦਮੀ ਪਾਰਟੀ ਦੇ ਆਗੂ ਵੀ ਹੈ ਜਿਹੜੇ ਉਹ ਇਲੀਗਲ ਮਾਈਨਿੰਗ ਦੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਆ। ਤਾਂ ਉਸ ਰਿਪੋਰਟ ਨੂੰ ਛੇੜਿਆ ਨਹੀਂ ਜਾ ਰਿਹਾ, ਉਲਟਾ ਕਹੀ ਜਾ ਰਿਹਾ ਜੀ ਕਿ ਆਹ ਜਾਂਚ ਪੜਤਾਲ ਇੱਕ ਹੋਰ ਕਰਾਵਾਂਗੇ ਵਿਜੀਲੈਂਸ ਦੀਆਂ ਜਾਂਚ ਪੜਤਾਲਾਂ ਤੇ ਅੱਗੇ 50 ਹੋਈਆਂ ਨੇ।
ਸਿੰਜਾਈ ਘੁਟਾਲੇ ਵਾਲੀ ਜਾਂਚ ਪੜਤਾਲ ਉਹ ਵੀ ਵਿਜੀਲੈਂਸ ਦੀ ਉੱਥੇ ਦੀ ਉੱਥੇ ਖੜੀ ਹੈ। ਨੌਕਰੀ ਘੁਟਾਲੇ ਦੀ ਜਾਂਚ ਪੜਤਾਲ ਉੱਥੇ ਦੀ ਉੱਥੇ ਖੜੀ ਹੈ। ਆਹ ਜਿਹੜੀ ਮੌੜ ਬੰਬ ਧਮਾਕੇ ਦੀ ਜਾਂਚ ਪੜਤਾਲ ਉਹ ਜਦੋਂ ਡੇਰੇ ਨੂੰ ਪੈੜਾਂ ਗਈਆਂ ਨਾਲ ਦੀ ਨਾਲ ਫਿਰ ਉਹ ਵੀ ਬੰਦ ਕਰ ਦਿੱਤੀ ਗਈ ਹੈ। ਸੋ ਜਾਂਚ ਪੜਤਾਲ ਜੇ ਕੋਈ ਸਿਰੇ ਲੱਗੇ ਤੇ ਤਾਂ ਹੀ ਤੁਹਾਡੇ ਤੇ ਇਤਬਾਰ ਕਰੇ ਨਾ ਕੋਈ ਬੰਦਾ। ਜਾਂਚ ਪੜਤਾਲ ਦੇ ਹੁਕਮ ਦੇ ਦਿੰਦੇ ਹੋ, ਮੁੜ ਕੇ ਹੁਕਮਾਂ ਦੇ ਪਿੱਛੇ ਫਿਰ ਹੁਕਮ ਦੇ ਦਿੰਦੇ ਹੋ ਕਿ ਜਾਂਚ ਪੜਤਾਲ ਨੂੰ ਇੱਥੇ ਰੋਕ ਲਓ, ਇੱਥੇ ਰੱਸੀ ਪਾ ਕੇ ਰੋਕ ਲਓ, ਅੱਗੇ ਨਾਲ ਜਾਣ ਦਿਓ। ਸੋ ਇਹੀ ਰੌਲਾ। ਉਹਦਾ ਜੇ ਕੁਛ ਕਰਨਾ ਹੋਵੇ ਮੇਰੇ ਖਿਆਲ ਦੇ ਨਾਲ ਇਹ ਕੋਈ ਕੰਮ ਬਹੁਤਾ ਔਖਾ ਨਹੀਂ। ਜਿਸ ਤਰੀਕੇ ਨਾਲ ਲੁੱਟ ਹੋਣ ਡਈ ਆ, ਦੇਖੋ ਜਿਹੜੀ ਰੇਤ ਅਲਾਟ ਹੋਈ ਸੀਗੀ ਉਹ 77 ਲੱਖ ਟਨ ਸੀਗੀ ਤੇ ਜਿਹੜੀ ਕੱਢ ਲਈ ਹੈ ਇਹਨਾਂ ਨੇ 10-11 ਮਹੀਨਿਆਂ ਚ ਠੇਕੇਦਾਰਾਂ ਨੇ ਉਹ 9 ਕਰੋੜ 27 ਲੱਖ ਟਨ ਆ। ਦੇਖ ਲਓ ਜਿਹੜੀ ਤੈਅਸ਼ੁਦਾ ਸੀ, ਜਿਹੜੀ ਕੱਢਣੀ ਸੀ ਉਸ ਤੋਂ ਕਿੰਨੇ ਗੁਣਾ ਵੱਧ ਆ। ਲਗਭਗ 10.5 ਕਰੋੜ ਦਾ ਚੂਨਾ ਇਲੀਗਲ ਮਾਈਨਿੰਗ ਵਾਲੇ ਮਾਫੀਆ ਵਾਲੇ ਹੁਣ ਤੱਕ ਲਾ ਗਏ ਆ। ਜੇ ਇਸ ਚੀਜ਼ ਨੂੰ ਰੋਕਣ ਲਈ ਥੋੜਾ ਬਹੁਤ ਖਰਚ ਕੀਤਾ ਜਾਵੇ ਤੇ ਮੇਰੇ ਖਿਆਲ ਦੇ ਨਾਲ ਕੋਈ ਘਾਟੇ ਬੰਦਾ ਸੌਦਾ ਨਹੀਂ ਗਾ। ਜਿਹੜੇ ਟਿੱਪਰ ਆ ਉਹ ਰਜਿਸਟਰਡ ਕਰ ਦਿੱਤੇ ਜਾਣ, GPS ਸਿਸਟਮ ਲਾ ਦਿੱਤੇ ਜਾਣ, ਜਿੱਥੇ ਜਿੱਥੇ ਇਹ ਮਾਈਨਿੰਗ ਹੁੰਦੀ ਆ CCTV ਕੈਮਰੇ ਲਾ ਦਿੱਤੇ ਜਾਣ, ਪੱਕੇ ਜਿਹੜੇ ਉਡਣ ਦਸਤੇ ਬਣਾ ਦਿੱਤੇ ਜਾਣ ਤੇ ਰੋਕਿਆ ਜਾ ਸਕਦਾ। ਪਰ ਰੌਲਾ ਇਹ ਆ ਕਿ ਜੇ ਰੋਕਣਗੇ, ਜਿਵੇਂ ਹੁਣ ਅੰਦਰ ਖਾਤੇ ਵਿਰੋਧ ਆ, ਮੁੜ ਕੇ ਫਿਰ ਇੱਕ ਅੰਦਰ ਖਾਤੇ ਹੋਰ ਵਿਰੋਧ ਚੱਲ ਸਕਦਾ ਕਿ ਸਾਨੂੰ ਥੋੜੀ ਜਿਹੀ ਖੁੱਲ੍ਹ ਦਿਓ, ਅਸੀਂ ਗਾਂ ਇਲੈਕਸ਼ਨ ਦੇ ਵਿੱਚ ਪੈਸੇ ਕਿੱਥੋਂ ਲਾਉਣੇ ਆ। ਜੀ 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 ਤੇ ਬਿਲਕੁਲ ਇਹੀ ਕੁਛ ਜਿਹੜਾ ਜੀ ਚੱਲ ਰਿਹਾ ਹੈ। ਤੇ ਮਿੰਟੂ ਜੀ ਸਮਾਂ ਆਪਣਾ ਜਿਹੜਾ ਹੁਣ ਬ੍ਰੇਕ ਦਾ ਆ ਚੁੱਕਾ ਹੈ। ਬ੍ਰੇਕ ਤੋਂ ਬਾਅਦ 'ਚ ਆਪਾਂ ਆਪਣੇ ਸਰੋਤਿਆਂ ਦੀਆਂ ਜਿਹੜੀਆਂ ਕਾਲਸ ਲਵਾਂਗੇ, ਉਹਨਾਂ ਕੋਲ ਵੀ ਜੇ ਕੋਈ ਸਵਾਲ ਹੈਗਾ ਜੋ ਕੁਛ ਵੀ ਚੱਲ ਰਿਹਾ ਹੈ ਉੱਥੇ ਉਸ ਨੂੰ ਲੈ ਕੇ ਜਿਹੜੀ ਆਪਾਂ ਗੱਲਬਾਤ ਕਰਾਂਗੇ। ਤੁਸੀਂ ਸਰੋਤਿਓ ਸਵਾਲ ਪੁੱਛ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈਗਾ ਜੀ 408-272-5200 4082725200 ਦੇ ਉੱਤੇ। ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਉਹ ਸੰਧੂਆਂ ਨੇ ਹੁਣੇ ਤਾਂ ਟਰੱਕਾਂ ਦਾ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹ ਕਰਦੇ ਕਦੀ ਬਿਜ਼ਨਸ ਸਫਲ ਹੋਏ ਆ। ਦੇਖਿਆ ਰਾਜ ਦਾ ਕੰਮ ਕਿੰਨਾ ਵਧੀਆ ਚੱਲਦਾ ਆ, ਉਹ ਕਿਉਂਕਿ ਉਸਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਬਾਰੇ ਸਾਰੀ ਜਾਣਕਾਰੀ ਤੇ ਟ੍ਰੇਨਿੰਗ ਅੱਵਲ ਵਾਲਿਆਂ ਤੋਂ ਲਈ ਸੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅੱਵਲ ਵਾਲੇ ਹੁਣ US ਵਿੱਚ ਆਪਣੇ ਹੈੱਡਕੁਆਰਟਰ ਦੀ ਗ੍ਰੈਂਡ ਓਪਨਿੰਗ ਕਰਨ ਜਾ ਰਹੇ ਹਨ 13 ਅਪ੍ਰੈਲ ਨੂੰ ਸੈਕਰਾਮੈਂਟੋ ਦੇ ਵਿੱਚ। ਅੱਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਸੈਕਰਾਮੈਂਟੋ ਵਿੱਚ 16, 17, 18, 19 ਅਪ੍ਰੈਲ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਕਲਾਸਿਸ ਲੱਗ ਰਹੀਆਂ ਹਨ। ਲਿਮਿਟਡ ਸੀਟਾਂ ਅੱਜ ਹੀ ਐਨਰੋਲ ਕਰੋ। ਅੱਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅੱਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਹੋਰ ਜਾਣਕਾਰੀ ਲਈ ਵਿਜ਼ਿਟ avval.com AVAL.com ਜਾਂ ਕਾਲ 1877-995-1313 1-877-995-1313। ਐਡਰੈਸ 2520 ਵੈਂਚਰ ਓਕਸ ਵੇ ਸਵੀਟ 245 ਸੈਕਰਾਮੈਂਟੋ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, यूरिन एनालिसिस, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916-688-8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ।
ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 916 393 1872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਤੁਸੀਂ ਵੀ ਹੁਣ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਆਓ ਆਪਾਂ ਆਪਣੇ ਕਾਲਰਸ ਦੇ ਨਾਲ ਜਿਹੜੀ ਗੱਲਬਾਤ ਕਰਦੇ ਹਾਂ। ਆਪਣੇ ਅੱਜ ਦੇ ਪਹਿਲੇ ਕਾਲਰ ਜੁੜੇ ਨੇ ਲక్ష్మణ ਸਿੰਘ ਜੌਹਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਾਂਤ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਇੱਕ ਇਹ ਆ, ਜਿਹੜਾ ਕੇਂਦਰੀਵਾਲ ਤੇ ਅੰਮ੍ਰਿਤਸਰ ਮਜੀਠੀਏ ਬਿਕਰਮ ਮਜੀਠੀਏ ਨੇ ਮਾਨਹਾਨੀ ਦਾ ਕੇਸ ਕੀਤਾ ਹੈ। ਹੁਣ ਕਦੇ ਖਬਰ ਨਹੀਂ ਸੁਣੀ, ਉਦੋਂ ਕਹਿੰਦਾ ਮੈਂ ਤੈਨੂੰ ਅੰਦਰ ਕਰਾਉਂ ਫਲਾਨਾ ਹੈਗਾ, ਉਹ ਨਹੀਂ ਖਬਰ ਸੁਣੀ ਆ। ਉਹਦਾ ਕੀ ਬਣਿਆ? ਇੱਕ ਮੈਨੂੰ ਜੱਗੀ ਜੌਹਲ ਬਾਰੇ ਜ਼ਰੂਰ ਅਪਡੇਟ ਦਾ ਦੇ ਕੇ ਜੋ। ਇਹ ਦੋ ਹੀ ਆ ਮੇਰੇ ਸਵਾਲ ਜੀ। ਧੰਨਵਾਦ ਜੀ। ਦੇਖੋ, ਜੱਗੀ ਜੌਹਲ ਹੋਰਾਂ ਦਾ ਹਾਲੇ ਚਲਾਨ ਨਹੀਂ ਪੇਸ਼ ਹੋਇਆ ਕਿਉਂਕਿ 90 ਦਿਨਾਂ ਬਾਅਦ ਚਲਾਨ ਪੇਸ਼ ਕਰਨਾ ਸੀਗਾ ਤੇ NIA ਵਾਲਿਆਂ ਨੇ ਵਕਫਾ ਲੈ ਲਿਆ। ਉਹ ਕਹਿੰਦੇ ਜੀ ਕਿ ਦੇਖੋ 1.5 ਮਹੀਨਾ ਤੇ ਅਸੀਂ ਇਹਨਾਂ ਨੂੰ ਰਿਮਾਂਡ ਤੇ ਲਈ ਫਿਰਦੇ ਰਹੇ ਹਾਂ, ਚਲਾਨ ਸਾਥੋਂ ਤਿਆਰ ਨਹੀਂ ਹੋਇਆ, ਸੋ ਕਿਰਪਾ ਕਰਕੇ ਸਾਨੂੰ ਹੁਣ ਸਮਾਂ ਦਿਓ 90 ਦਿਨ ਦਾ ਹੋਰ। ਤੇ ਉਹ ਫਿਰ 90 ਤੇ 90 ਐਕਸਟੈਂਡ ਹੋ ਕੇ ਬਣ ਗਏ 180 ਦਿਨ, ਯਾਨੀ 6 ਮਹੀਨਿਆਂ ਬਾਅਦ ਚਲਾਨ ਪੇਸ਼ ਹੋਣਾ। ਤੇ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਤੇ ਨਵੰਬਰ ਦੇ ਵਿੱਚ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਤੇ ਉਹ ਅੱਗੇ ਚਲਾਨ ਜਿਹੜਾ 5ਵੇਂ ਮਹੀਨੇ 'ਚ ਜਾ ਕੇ 6ਵੇਂ ਮਹੀਨੇ 'ਚ ਪੇਸ਼ ਹੋਣਾ। ਤੇ ਦੇਖੋ, ਉਹ ਜਿੰਨਾ ਚਿਰ ਚਲਾਨ ਨਹੀਂ ਪੇਸ਼ ਹੁੰਦਾ ਉਦੋਂ ਤੱਕ ਜੱਗੀ ਜੌਹਲ ਹੋਰਾਂ ਦਾ ਕੁਝ ਵੀ ਨਹੀਂ ਬਣ ਸਕਦਾ, ਉਦੋਂ ਤੱਕ ਤੇ ਬੇਲ ਵੀ ਨਹੀਂ ਲਾ ਸਕਦੇ। ਸੋ ਉਸ ਕੇਸ ਦੀ ਅਪਡੇਟ ਇਹੋ ਹੀ ਆ ਕਿ ਜਦੋਂ ਤੱਕ ਚਲਾਨ ਨਹੀਂ ਪੇਸ਼ ਹੁੰਦਾ ਉਦੋਂ ਤੱਕ ਇਹਦੀ ਅਪਡੇਟ ਸਟਿਲ ਉਹੀ ਰਹਿਣੀ ਤੇ ਜਦੋਂ ਤੱਕ ਉਹ ਚਲਾਨ ਨਹੀਂ ਪੇਸ਼ ਕਰਦੀ। ਤਾਂ ਦੂਜੀ ਜਿਹੜੀ ਤੁਸੀਂ ਇਨਫੋਰਮੇਸ਼ਨ ਮੰਗੀ ਆ ਉਹ ਵੀ ਲਗਭਗ ਸਿਮਲਰ ਹੀ ਆ ਕਿਉਂਕਿ ਉਹ ਜਿਹੜੀਆਂ ਇਹਨਾਂ ਦੀਆਂ ਪੇਸ਼ੀਆਂ ਪੈਂਦੀਆਂ ਨੇ, ਤਰੀਕਾਂ ਪੈਂਦੀਆਂ, ਉਹਦੇ ਤੇ ਕਦੇ ਕੇਜਰੀਵਾਲ ਸਾਹਿਬ ਨਹੀਂ ਆਉਂਦੇ, ਕਦੇ ਮਜੀਠੀਆ ਸਾਹਿਬ ਨਹੀਂ ਆਉਂਦੇ। ਸੋ ਉਹ ਇਸੇ ਤਰ੍ਹਾਂ ਹੀ ਕੇਸ ਆ ਜਿਹੜਾ ਉਹ ਲਮਕਦਾ ਲਮਕਾਉਂਦਾ ਚੱਲਦਾ। ਬਾਕੀ ਕਿਹਨੇ ਅੰਦਰ ਕਰਨਾ ਹੁੰਦਾ, ਅੰਦਰ ਜੱਜ ਨੇ ਕਰਨਾ ਹੁੰਦਾ, ਇਹਨਾਂ ਦੇ ਵੱਸ ਹੋਵੇ ਤੇ ਮੇਰੇ ਖਿਆਲ ਦੇ ਨਾਲ
ਸਵੇਰ ਤੋਂ ਲੱਗ ਕੇ ਸ਼ਾਮ ਤੱਕ 3 ਵਾਰੀ ਦੂਜੇ ਨੂੰ ਅੰਦਰ ਕਰਕੇ 3 ਵਾਰੀ ਬਾਹਰ ਕਰਦਿਆ ਕਰਨ, ਕਿਉਂਕਿ ਸਮਝੌਤਾ ਵੀ ਹੋ ਜਾਂਦਾ ਇਹਨਾਂ ਦਾ। ਜੀ ਜੀ। ਮਿੰਟੂ ਜੀ, ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਖਬਰ ਵੀ ਸਾਹਮਣੇ ਆਈ ਸੀ। ਕੈਨੇਡਾ ਤੋਂ ਗਿਆ ਸੀ ਮੁੰਡਾ, ਟ੍ਰੈਫਿਕ 'ਚ ਫਸਿਆ ਸੀ, ਪਿੱਛੋਂ ਕਿਸੇ ਜੱਜ ਨੇ ਹੂਟਰ ਮਾਰੇ ਤੇ ਇਹਨੇ ਕਿਹਾ ਵੀ ਭਾਈ ਸਾਹਿਬ ਨਾ ਕਰੋ, ਤੇ ਕਹਿੰਦੇ ਉਹਨੂੰ ਵੀ ਬਾਅਦ ਦੇ ਵਿੱਚ ਬੜਾ ਖੱਜਲ ਕੀਤਾ। ਦੇਖੋ ਉਹ ਮੁੰਡਾ ਸੀਗਾ ਜਿਹੜਾ, ਉਹਦਾ ਬਸ ਇਹੋ ਹੀ ਕਸੂਰ ਸੀਗਾ ਕਿ ਉਹਨੇ ਪਿਛਲੀ ਗੱਡੀ ਵਾਲੇ ਨੂੰ ਆਖਿਆ ਕਿ ਦੇਖੋ ਹੁਣ ਜੇ ਕੋਈ ਸਾਈਡ ਤੇ ਹੈ ਨੀ ਗੀ, ਜਾਂ ਤੇ ਤੁਸੀਂ ਉੱਤੋਂ ਦੀ ਉਡਾ ਕੇ ਲੈ ਜਾਓ, ਜਾਂ ਮੈਂ ਉੱਤੋਂ ਦੀ ਉਡਾ ਕੇ ਲੈ ਜਾਣਾ, ਹੂਟਰ ਐਵੇਂ ਮਾਰੀ ਜਾਂਦਾ। ਸੋ ਉਹਨੇ ਸਹਿਜ ਬਾਕੀ ਗੱਲ ਕਹੀ ਆ, ਤਾਂ ਉਹ ਜਿਹੜੇ ਗੱਡੀ ਵਾਲੇ ਸਾਹਿਬ ਸੀਗੇ ਉਹ ਜੱਜ ਸਾਹਿਬ ਸੀ। ਤੁਹਾਨੂੰ ਪਤਾ ਫਿਰ ਉਹ ਪੁਲਿਸ ਵਾਲੇ ਲਾਗੇ ਆ ਗਏ ਸੀਟੀਆਂ ਮਾਰਦੇ, ਤੇ ਉਹ ਜਿਵੇਂ ਪੰਜਾਬੀ ਚ ਮੁਹਾਵਰਾ ਨਾ ਕਿ ਬਾਬੂ ਦੀਆਂ ਪੂਣੀਆਂ ਤੇ ਦਿਓਰ ਦਲਾਲ, ਉਹ ਪੁਲਿਸ ਵਾਲਿਆਂ ਨੇ ਆ ਕੇ ਤੇ ਫਿਰ ਫੱਟੇ ਚੱਕਤੇ। ਉਹ ਮੁੰਡਾ ਜਿਹੜਾ ਉਹ ਕਾਫੀ ਦਿਨ ਅੰਦਰ ਰਿਹਾ, ਕੱਲ ਉਹਦੀ ਜ਼ਮਾਨਤ ਹੋਈ ਆ ਜੀ। ਔਰ ਉਸ ਮੁੰਡੇ ਨਾਲ ਦੇਖੋ ਕਿੱਡੀ ਜ਼ਿਆਦੀ ਧੱਕੇਸ਼ਾਹੀ ਹੋਈ ਆ। ਉੱਥੋਂ ਦੇ ਜਿਹੜੇ ਸਥਾਨਕ ਵਕੀਲ ਸੀ ਉਹਨਾਂ ਨੇ ਕੇਸ ਵੀ ਨਹੀਂ ਫੜਿਆ ਉਹਦਾ, ਦੇਖ ਲਓ, ਜੱਜ ਸੀਗਾ ਇਸ ਲਈ। ਔਰ ਇੱਥੋਂ ਤੱਕ ਉਹਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ, ਉਹਦੇ ਦੋਸਤਾਂ ਮਿੱਤਰਾਂ ਨਾਲ। ਉਹ ਟਰਾਂਸਪੋਰਟਰ ਜਿਹੜੇ ਸੀਗੇ ਨਾ ਬੱਸਾਂ ਵਾਲੇ, ਉਹਨਾਂ ਨੇ ਬਹੁਤ ਸਟੈਂਡ ਲਿਆ ਉਹਦੇ ਪਿੱਛੇ। ਤੇ ਉਹ ਟਰਾਂਸਪੋਰਟਰ ਆਗੂ ਇੱਕ ਮੈਨੂੰ ਦੱਸ ਰਿਹਾ ਸੀ ਆਫ ਦੀ ਰਿਕਾਰਡ, ਉਹ ਕਹਿੰਦਾ ਜੀ ਅਸੀਂ ਤੁਹਾਨੂੰ ਕੀ ਦੱਸੀਏ, ਜਿਹੜੇ ਆ ਟਾਈਪਿੰਗ ਵਾਲੇ ਹੁੰਦੇ ਆ ਨਾ, ਟਾਈਪਿੰਗ ਵਾਲੇ ਜਾਂ ਜਿਹੜੇ ਹੋਰ ਬੈਠੇ ਹੁੰਦੇ ਆ, ਤਾਂ ਇਹਨਾਂ ਨੂੰ ਵੀ ਕਿਹਾ ਗਿਆ ਸੀਗਾ ਕਿ ਤੁਸੀਂ ਕੋਈ ਵੀ ਇਹਦਾ ਕੇਸ ਦਾ ਜਿਹੜਾ ਪੇਪਰ ਹੈ ਉਹ ਤਿਆਰ ਨਹੀਂ ਕਰਨਾ, ਨਾ ਨਕਲ ਕਢਾ ਕੇ ਦੇਣੀ ਆ, ਨਾ ਕੋਈ ਟਾਈਪਿੰਗ ਕਰਨੀ ਆ। ਦੇਖੋ ਇਹ ਕਿੱਡੀ ਨਾ ਇਨਸਾਫੀ ਆ। ਹੁਣ ਉਹ ਰੋਡਰੇਜ ਦਾ ਮਾਮਲਾ ਸੀ ਤੇ ਉਹਨੂੰ ਬਣਾ ਕੇ ਦਿੱਤਾ ਗਿਆ। ਹੁਣ ਜਿਹੜੀ ਜ਼ਮਾਨਤ ਦਿੱਤੀ ਆ ਉਹ ਵੀ ਸ਼ਰਤਾਂ ਸਹਿਤ ਦਿੱਤੀ ਗਈ ਆ ਕਿ ਤੁਸੀਂ ਇੱਕ ਤੇ ਮੀਡੀਆ 'ਚ ਗੱਲ ਨਹੀਂ ਰੱਖਣੀ, ਇੱਕ ਤੁਸੀਂ ਬਰਾਬਰ ਕੋਈ ਕੇਸ ਨਹੀਂ ਦਰਜ ਕਰੋਗੇ, ਐਰਾ ਵਗੈਰਾ ਕਈ ਸ਼ਰਤਾਂ ਨੇ। ਉਸ ਮਾਮਲੇ ਦੇ ਵਿੱਚ ਜੋ ਹੋਇਆ ਬਹੁਤ ਗਲਤ ਹੋਇਆ, ਪਰ ਚੰਗਾ ਇਹ ਹੋਇਆ ਕਿ ਉਹ ਮੁੰਡਾ ਜਿਹੜਾ ਕੱਲ ਜ਼ਮਾਨਤ ਹਾਸਲ ਕਰ ਗਿਆ। ਜੀ ਜੀ। ਪਰ ਤੁਸੀਂ ਦੇਖੋ ਵੀ ਜੇ ਕੋਈ ਮਾਤੜ ਬੰਦਾ ਹੋਵੇ ਜਿਸ ਦੇ ਪਿੱਛੇ ਨਾ ਕੋਈ ਸਟੈਂਡ ਲੈਣ ਵਾਲਾ ਹੋਵੇ, ਨਾ ਕੋਈ ਜਾਣਦਾ ਹੋਵੇ, ਤਾਂ ਫਿਰ ਤਾਂ ਉਹ ਤਾਂ ਵਿਚਾਰਾ ਇੱਦਾਂ ਜੱਗੀ ਜੌੜਾਂਗੂ ਹੀ, ਫਿਰ ਉਸਨੂੰ ਪਤਾ ਨਹੀਂ ਕਿੱਦਾਂ 6-6 ਮਹੀਨੇ ਤੇ ਕਿੰਨੇ ਮਹੀਨੇ ਬਾਅਦ ਅੰਦਰ ਹੀ ਡੱਕੀ ਰੱਖਣਗੇ। ਇਹ ਬਹੁਤ ਸਿਚੁਏਸ਼ਨ ਬੈਡ ਆ। ਅਗਲੀ ਜਿਹੜੇ ਆਪਣੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਜੁੜੇ ਨੇ ਰਾਜਦੀਪ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਕੀ ਹਾਲ ਹੈ ਜੀ? ਜੀ ਠੀਕ ਹੈ ਜੀ। ਵੀਰੇ ਇੱਕ ਤਾਂ ਮਿੰਟੂ ਵੀਰੇ ਤੋਂ ਪੁੱਛਣਾ, ਜਿਹੜੀ ਇਹਨਾਂ ਦੀ ਮੂਵੀ ਆ ਰਹੀ ਆ ਡਾਕੂਆਂ ਦਾ ਮੁੰਡਾ, ਕਦੋਂ ਰਿਲੀਜ਼ ਹੋਣੀ ਆ? ਤੇ ਦੂਜਾ ਕੁਐਸਚਨ ਇਹ ਆ ਜੀ ਵੀ ਜਿਹੜਾ ਆਪਣੇ ਹੁਣ ਮੀਟਿੰਗ ਹੋਈ ਆ ਇੰਡੀਆ ਤੇ ਪਾਕਿਸਤਾਨ ਦੀ, ਤੇ ਉਹਦੇ ਵਿੱਚ ਕੀ ਗੱਲਾਂ ਹੋਈਆਂ ਨੇ, ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਉਹਨਾਂ ਦਾ ਰਿਸ਼ਤੇ ਸੁਧਰਨ ਦੇ ਅਸਾਰ ਹੈਗੇ ਆ ਕਿ ਨਹੀਂ? ਮੈਨੂੰ ਪਲੀਜ਼ ਸੁਣ ਲੈਣ ਦਿਓ। ਸੁਣ ਲਿਓ ਜੀ। ਪਹਿਲੀ ਗੱਲ, ਫਿਲਮ ਮੇਰੀ ਨਹੀਂ, ਫਿਲਮ ਆਪਣੀ ਸਾਰਿਆਂ ਦੀ ਹੈ, ਕਿਉਂਕਿ ਮੇਰੀ ਤੇ ਉਹ ਕਿਤਾਬ ਲਿਖੀ ਹੋਈ ਹੈ, ਕਿਤਾਬ ਤੇ ਫਿਲਮ ਬਣਦੀ। ਬਿਲਕੁਲ ਜੀ। ਤੁਹਾਡੇ ਜੀਵਨ ਨੂੰ ਆਦਰਸ਼ ਦਿੱਤੇ, ਦੇਖੋ ਕੋਈ ਹੋਰ ਸੁਧਰ ਜੇ ਉਹ ਚੀਜ਼ ਨੂੰ ਦੇਖਦੇ ਹੋਏ ਤਾਂ ਬਹੁਤ ਇੱਕ ਵੱਡੀ ਗੱਲ ਆ, ਤੇ ਜ਼ਰੂਰ ਦੱਸੋ ਉਸ ਦੀ ਅਪਡੇਟ। ਹਾਂ ਬਿਲਕੁਲ। ਉਹ ਨਾ ਉਹ ਕਹਾਣੀ ਦੇ ਕੁਛ ਉਹਨਾਂ ਨੇ ਪਾਰਟ ਲਏ ਆ ਤੇ ਕੁਛ ਕਹਾਣੀ ਨੂੰ ਮੋਡੀਫਾਈਡ ਕਰਕੇ ਫਿਲਮ ਬਣਾ ਰਹੇ ਆ। ਬੜੀ ਮਿਹਨਤ ਕਰਦੇ ਪਏ ਆ ਮੁੰਡੇ ਨਹੀਂ ਵਿੱਚ ਮੈਚਿਓਰ ਉਮਰ ਦੇ ਵੀ ਆ ਮੁੰਡੇ। ਮੇਰੇ ਮੂੰਹ ਤਾਂ ਨਿਕਲ ਜਾਂਦੇ ਕਿਉਂਕਿ ਮੇਰੀ ਤਾਂ ਮੁੰਡਿਆਂ ਨਾਲ ਜ਼ਿਆਦਾ ਬਣਦੀ ਆ। ਅੱਛਾ, ਉਹ ਲੱਗੇ ਪਏ ਆ ਧੂਮ ਧੜਕੇ ਦੇ ਨਾਲ, ਮੋਗੇ ਦੇ ਲਾਗੇ ਸ਼ੂਟਿੰਗ ਹੋਣ ਡਈ ਆ। ਉਹਨਾਂ ਨੇ ਸਾਰਾ ਕੁਛ ਕਰਕੇ ਤਿਆਰ, ਸਤੰਬਰ 'ਚ ਫਿਲਮ ਰਿਲੀਜ਼ ਕਰਨੀ ਆ। ਤੇ ਜੇ ਸਭ ਕੁਛ ਠੀਕ ਠਾਕ ਰਿਹਾ ਤੇ ਉਹ ਤੁਹਾਡੇ ਤੱਕ ਵੀ ਪਹੁੰਚੂਗੀ ਫਿਲਮ, ਤੇ ਤੁਸੀਂ ਦੱਸਿਓ। ਮੈਂ ਨਹੀਂ ਕਹਿੰਦਾ ਕਿ ਉਹ ਫਿਲਮ ਬੜੀ ਕ੍ਰਾਂਤੀਕਾਰੀ ਹੋਊਗੀ, ਬੜੀ ਜ਼ਬਰਦਸਤ ਹੋਊਗੀ, ਕਿਉਂਕਿ ਉਹਦੇ 'ਚ ਮਿਹਨਤ ਐਕਟਰਾਂ ਨੇ ਕਰਨੀ ਆ, ਇੱਕ ਟੀਮ ਵਰਕ ਹੁੰਦਾ। ਪਰ ਜ਼ਰੂਰ ਵੇਖਿਓ, ਸ਼ਾਇਦ ਹੋ ਸਕਦਾ ਕਿ ਕੁਛ ਨਾ ਕੁਛ ਤੁਹਾਡੀ ਝੋਲੀ 'ਚ ਪੋਜ਼ਿਟਿਵ ਹੋਏ। ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆ ਉਹ ਪੋਜ਼ਿਟਿਵ ਆ। ਦੇਖੋ ਕਸ਼ੀਦਗੀ ਦਾ ਮਾਹੌਲ ਆ ਭਾਰਤ ਪਾਕਿਸਤਾਨ ਦੇ ਦਰਮਿਆਨ, ਬੜੇ ਲੰਮੇ ਸਮੇਂ ਤੋਂ ਡੈਡਲੌਕ ਵੀ ਚੱਲਦਾ ਪਿਆ, ਤਲਕਲਾਮੀ ਚੱਲਦੀ ਰਹਿੰਦੀ ਆ ਉਹ ਆਪਣੀ ਥਾਂ ਤੇ। ਪਰ ਇਹ ਜਿਹੜੀ ਮੀਟਿੰਗ ਹੋਈ ਜਿਹਦੀ ਤੁਸੀਂ ਗੱਲ ਕਰਦੇ ਪਏ ਜੇ, ਇਹਦੇ ਵਿੱਚ ਇੱਕ ਚੰਗਾ ਫੈਸਲਾ ਇਹ ਹੋਇਆ ਕਿ ਜਿਹੜੇ ਸਿਵਿਲੀਅਨ ਕੈਦੀ ਆ ਇਹਨਾਂ ਦੇ ਵਟਾਂਦਰੇ ਤੇ ਦੋਵੇਂ ਮੁਲਕ ਰਾਜੀ ਹੋ ਗਏ ਆ। ਚਰਚਾ ਕੀ ਚੱਲਦੀ ਪਈ? ਚਰਚਾ ਇਹ ਚੱਲਦੀ ਪਈ ਆ ਕਿ ਦੇਖੋ ਜਿਹੜੇ ਆਮ ਕੈਦੀ ਨੇ, ਸਧਾਰਨ ਕੈਦੀ ਆ, ਜਿਵੇਂ ਹੁਣ ਕੋਈ ਪਾਕਿਸਤਾਨੀ ਇੱਥੇ ਅੰਮ੍ਰਿਤਸਰ ਫੜਿਆ ਜਾਂਦਾ ਹੈ ਤਾਂ ਉਹਨੂੰ ਕੈਦ ਹੋ ਗਈ ਮੰਨ ਲਓ 5 ਸਾਲ, ਤਾਂ ਉਹ ਜਿਹੜੀ ਕੈਦ ਆ ਜੇ ਉਹ ਆਪਣੀ ਲਾਹੌਰ ਜੇਲ੍ਹ 'ਚ ਜਾ ਕੇ ਕੱਟ ਲਵੇ, ਕੈਦ ਹੀ ਕੱਟਣੀ ਹੈ ਨਾ, ਤਾਂ ਉਹਨੂੰ ਇੰਨੇ ਨਾਲ ਸੌਖ ਹੋ ਜਾਊਗੀ, ਕਿਉਂਕਿ ਉਹ ਕੋਈ ਬਹੁਤ ਵੱਡਾ ਅਪਰਾਧੀ ਨਹੀਂ ਹੈ। ਸੋ ਇਹੋ ਜਿਹੀਆਂ ਗੱਲਾਂ ਤੇ ਚਰਚਾ ਹੋਈ ਆ। ਇਹਦੇ ਵਿੱਚ ਹੁਣ ਇਹਨਾਂ ਨੇ 60 ਸਾਲ ਤੋਂ ਉਤਲੇ ਕੈਦੀ ਔਰ 18 ਸਾਲ ਤੋਂ ਥੱਲੇ ਕੈਦੀ ਵਿੱਚ ਮਸ਼ੇਰੇ ਵੀ ਆ। ਇਹਨਾਂ ਸਾਰਿਆਂ ਨੂੰ ਜਲਦੀ ਤਬਾਦਲੇ ਦੇ ਰੂਪ 'ਚ ਉਧਰੋਂ ਇੱਧਰ ਕਰਨ ਦਾ ਫੈਸਲਾ ਲਿਆ। ਮੇਰੇ ਖਿਆਲ ਦੇ ਨਾਲ ਚੰਗੀ ਪਹਿਲ ਕਦਮੀ ਆ, ਬਹੁਤ ਵਧੀਆ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਦੇਖੋ ਚੀਨ ਨੇ ਵੀ ਕੱਲ ਕਿਹਾ
ਕਿ ਜੇ ਆਪਾਂ ਇੱਕ ਤੇ ਇੱਕ ਹੋ ਜਾਈਏ 11 ਹੋ ਜਾਵਾਂਗੇ, ਉਹਨਾਂ ਦੇ ਮੰਤਰੀ ਨੇ ਕਿਹਾ, ਔਰ ਫਿਰ ਸਾਨੂੰ ਹਿਮਾਲਿਆ ਵੀ ਨਹੀਂ ਰੋਕ ਸਕਦਾ। ਉਹਨਾਂ ਦੇ ਕਹਿਣ ਦਾ ਮਤਲਬ ਸੀਗਾ ਕਿ ਫਿਰ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ ਸੰਸਾਰ 'ਚ। ਤੇ ਮੈਂ ਕਹਿੰਦਾ ਇੱਕ ਤੇ ਇੱਕ 11 ਨਹੀਂ, ਤੁਸੀਂ ਇੱਕ ਤੇ ਇੱਕ ਜਾਂ ਪਾਕਿਸਤਾਨ ਨੂੰ ਵੀ ਲੈ ਲਓ ਤੇ 33 ਹੋ ਜਾਓ। ਤੇ ਜੇ ਇਸ ਤਰ੍ਹਾਂ ਹੋ ਜਾਂਦਾ, ਵੈਸੇ ਸੰਭਾਵਨਾ ਘੱਟ ਹੈ ਕਿਉਂਕਿ ਸਿਆਸਤ ਜਿਹੜੀ ਆ ਉਹ ਇਹਨਾਂ ਪ੍ਰਾਪੇਗੰਡਿਆਂ ਤੇ ਚੱਲਦੀ ਹੈ। ਜੇ ਮੰਨ ਲਓ ਇਹ ਸਭ ਕੁਛ ਕਰ ਲੈਂਦੇ ਆ, ਠੀਕ ਕਰ ਲੈਂਦੇ ਆ, ਰਿਸ਼ਤੇ ਆਪਣੇ ਸੁਧਾਰ ਲੈਂਦੇ ਆ, ਤੇ ਦੇਖੋ ਤਿੰਨਾਂ ਦੇਸ਼ਾਂ ਦਾ ਕਿੰਨਾ ਪੈਸਾ ਬਚ ਸਕਦਾ। ਤਿੰਨੇ ਦੇਸ਼ ਇੱਕ ਦੂਜੇ ਤੋਂ ਅਸੁਰੱਖਿਅਤ ਮਹਿਸੂਸ ਕਰਕੇ ਕਿੰਨਾ ਪੈਸਾ ਜਿਹੜਾ ਉਹ ਆਪਣੇ ਡਿਫੈਂਸ ਤੇ ਖਰਚਦੇ ਆ। ਜੇ ਉਹੀ ਦੇਖ ਲਓ ਕਿ ਐਜੂਕੇਸ਼ਨ ਤੇ ਲੱਗੇ, ਹੈਲਥ ਤੇ ਲੱਗੇ, ਤੇ ਕਿੰਨਾ ਫਾਇਦਾ ਹੋ ਸਕਦਾ। ਜੀ 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 ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਰਾਜਵਿੰਦਰ ਧਾਲੀਵਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਰਾਜਕਰਨ ਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਮਿੰਟੂ ਜੀ ਉਦੋਂ ਤਾਂ ਬਹੁਤ ਸਵਾਗਤ ਕਰਦੇ ਹਾਂ ਆਪਾਂ ਜੀ, ਬਹੁਤ ਵਧੀਆ ਫੈਸਲਾ ਆਇਆ ਵੀ ਜਿਹੜੇ ਮਰੀਜ਼ ਹੈ ਕੋਮਾਂ ਦੇ ਵਿੱਚ ਚਲੇ ਜਾਂਦੇ ਆ ਜਾਂ ਇਸ ਤਰ੍ਹਾਂ, ਉਹ ਆਪਣਾ ਫੈਸਲਾ ਲੈ ਲੈਣ ਜਾਂ ਉਹਦੇ ਮਾਪੇ ਜਾਂ ਉਹਨਾਂ ਦੀ ਵਾਲੀ ਵਾਰਸ ਲੈ ਲੈਣ ਤਾਂ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਜੇ। ਚਲੋ ਉਹਦੇ ਨਾਲ ਇਹ ਵੀ ਹਸਪਤਾਲਾਂ ਦੇ ਖਰਚੇ ਵੀ ਬਚਦੇ ਆ, ਪਰਿਵਾਰਾਂ ਦੇ ਵੀ ਬਚਦੇ ਆ, ਇਹ ਚੰਗਾ ਹੈ। ਪਰ ਇੱਕ ਜਿਹੜੇ ਮਰੇ ਪਏ ਆ ਅਸ਼ੂਤੋਸ਼ ਹੋਣੀ, ਉਹਨਾਂ ਨੂੰ ਕਦੋਂ ਫੂਕਣ ਦਾ ਫੈਸਲਾ ਆਊ? ਥੈਂਕ ਯੂ ਜੀ। ਜੀ ਦੇਖੋ ਉਹਦੇ ਚ ਵੀ ਕਾਨੂੰਨ ਦਾ ਪਚੜਾ ਸੀ, ਵੈਸੇ ਇਹਦੇ ਚ ਵੀ ਕਾਨੂੰਨ ਦਾ ਹੀ ਪਚੜਾ ਸੀਗਾ। ਸਾਡੇ ਸੰਵਿਧਾਨ ਦੇ ਵਿੱਚ ਨਾ ਵਿਰੋਧਾਭਾਸ ਵੀ ਮਿਲ ਜਾਂਦਾ ਤੁਹਾਨੂੰ ਕਈ ਥਾਵਾਂ ਤੇ। ਤਾਂ ਇਹਦੇ ਵਿੱਚ ਇੱਛਾ ਮੌਤ ਔਰ ਦਇਆ ਮੌਤ ਸਾਡੇ ਸੰਵਿਧਾਨ ਚ ਹੈ ਨਹੀਂ। ਪਰ ਜਿਹੜਾ ਆਰਟੀਕਲ 21 ਹੈ ਨਾ, ਜਿਹੜਾ ਸਾਨੂੰ ਜਿਉਣ ਦਾ ਅਧਿਕਾਰ ਦਿੰਦਾ, ਮੌਲਿਕ ਅਧਿਕਾਰ, ਉਹ 21 ਆਰਟੀਕਲ ਚ ਇੱਕ ਉਪਬੰਧ ਹੈ ਜਿਹੜਾ ਸਾਨੂੰ ਮਰਨ ਦਾ ਵੀ ਅਧਿਕਾਰ ਦਿੰਦਾ। ਹੁਣ ਦੇਖੋ ਇੱਕ ਪਾਸੇ ਸੰਵਿਧਾਨ ਦੇ ਵਿੱਚ ਇੱਛਾ ਮੌਤ ਜਾਂ ਦਇਆ ਮੌਤ ਨਹੀਂ ਹੈਗੀ, ਪਰ ਆਰਟੀਕਲ ਦੇ ਮੁਤਾਬਕ ਇਹ ਜਿਹੜੇ NGO ਨੇ ਕੇਸ ਚਿੱਟਿਆ, ਉਹਨਾਂ ਨੇ ਜਾ ਕੇ ਉਸੇ ਆਰਟੀਕਲ ਨੂੰ ਵੀ ਫੜਿਆ ਜਾ ਕੇ, ਉਹ ਕਹਿੰਦੇ ਆ ਕਿ ਦੇਖ ਲਓ ਜੀ। ਸੋ ਤਾਂ ਫੈਸਲਾ ਆਇਆ। ਸੋ ਇੱਥੇ ਜਦੋਂ ਆਪਾਂ ਨੂਰਮਹਿਲ ਵਾਲੇ ਪਾਸੇ ਆ ਜਾਂਦੇ ਹਾਂ ਨਾ, ਇੱਥੇ ਵੀ ਇੱਕ ਪਚੜਾ ਕਿ ਜ਼ਬਰਦਸਤੀ ਤੁਸੀਂ ਸੰਸਕਾਰ ਨਹੀਂ ਕਰਵਾ ਸਕਦੇ। ਤਾਂ ਉਹਦੇ ਚ ਹੋਇਆ ਕੀ ਆ ਕਿ ਆਲਰੇਡੀ ਫੈਸਲਾ ਆ ਚੁੱਕਾ ਹਾਈ ਕੋਰਟ ਦਾ। ਉਹਨਾਂ ਕਿਹਾ ਰੱਖ ਲਓ ਸਾਡੇ ਵੱਲੋਂ, ਤੁਸੀਂ ਜਿੰਨਾ ਚਿਰ ਮਰਜ਼ੀ ਰੱਖ ਲਓ, ਮਨ ਖੁਸ਼ ਕਰ ਲਓ, ਪਰ ਇਹਦੀ ਸਮੇਂ ਦਰ ਸਮੇਂ ਚੈਕਿੰਗ ਹੋਊਗੀ ਔਰ ਜੋ ਵੀ ਖਰਚਾ ਹੋਊਗਾ ਡਾਕਟਰਾਂ ਦੇ ਪੈਨਲ ਦਾ, ਉਹ ਤੁਹਾਨੂੰ ਪੇ ਕਰਨਾ ਪੈਣਾ ਔਰ ਉਹਦੇ ਲਈ ਤੁਹਾਨੂੰ 50 ਲੱਖ ਦਾ ਫੰਡ ਹੈ ਜਿਹੜਾ ਉਹ ਇਕੱਠਾ ਕਰਨਾ ਪੈਣਾ ਹੈ। ਸੋ ਰੱਖਣ ਕੀ ਫਰਕ ਪੈਂਦਾ? ਪਰ ਜੇ ਉਹ ਆਲੇ ਦੁਆਲੇ ਨੂੰ ਨੁਕਸਾਨ ਪਹੁੰਚਾਊਗੀ ਬੋਡੀ, ਤਾਂ ਫਿਰ ਉਹ ਕਾਰਵਾਈ ਦੇ ਹੱਕਦਾਰ ਬਣ ਜਾਣਗੇ। ਜੀ 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 ਬਿਲਕੁਲ। ਇਹ ਪਤਾ ਨਹੀਂ ਚੈੱਕ ਉਹਦਾ BP ਕਰਨਾ ਹੈ ਜਾਂ ਕੀ ਉਹਦਾ ਚੈੱਕ ਕਰਨਗੇ ਬਾਰ-ਬਾਰ ਜਾ ਕੇ? ਨਹੀਂ, ਚੈੱਕ ਤੇ ਇਹ ਕਰਨਾ ਨਾ ਕਿ ਕੋਈ ਬਿਮਾਰ ਨਾ ਹੋਵੇ। ਜੀ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ, ਹਰਜਿੰਦਰ ਸਿੰਘ ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਜਿੰਦਰ ਸਿੰਘ ਰਾਜ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਜਿਹੜਾ ਭਗਵੰਤ ਮਾਨ ਹੋਣਾ ਨੇ ਮੁੱਦਾ ਚੱਕਿਆ ਸੀ ਪ੍ਰਾਈਵੇਟ ਸਕੂਲਾਂ ਵਾਸਤੇ, ਉਹਦਾ ਕੀ ਅਪਡੇਟ ਹੈ? ਠੀਕ ਹੈ ਜੀ। ਦੇਖੋ ਮੁੱਦਾ ਉਹਨਾਂ ਨੇ ਬੜਾ ਸ਼ਾਨਦਾਰ ਚੁੱਕਿਆ ਸੀ, ਪਰ ਇਹਨਾਂ ਦੀ ਬੇਸਿਕਲੀ ਸਮੱਸਿਆ ਕੀ ਆ? ਆਮ ਆਦਮੀ ਪਾਰਟੀ ਵਾਲਿਆਂ ਦੀ ਮੁੱਦਾ ਚੁੱਕਦੇ ਆ ਫੇਸਬੁੱਕ ਤੇ, ਮੁੱਦਾ ਚੁੱਕਦੇ ਆ ਇਹ ਕੈਮਰੇ ਤੇ, ਮੁੱਦਾ ਚੁੱਕਦੇ ਆ ਇਹ ਵੱਧ ਤੋਂ ਵੱਧ ਇੱਕ ਪ੍ਰੈਸ ਕਾਨਫਰੰਸ ਤੇ। ਜਿਹੜੀ ਇਹ ਲੜਾਈ ਹੈ ਨਾ, ਇਹ ਲੜਾਈ ਇਹੋ ਜਿਹੀ ਲੜਾਈ ਹੈ, ਜੇ ਇਹ ਜ਼ਮੀਨੀ ਪੱਧਰ ਤੇ ਲੜ ਲੈਣ। ਹੁਣ ਦੇਖੋ ਕਿਹੜਾ ਬੰਦਾ ਪੰਜਾਬ ਦੇ ਵਿੱਚ ਦੁਖੀ ਨਹੀਂ ਇਸ ਲੁੱਟ ਤੋਂ? ਕੋਈ ਘਰ, ਕਿਉਂਕਿ ਗਰੀਬ ਤੋਂ ਗਰੀਬ ਬੰਦਾ ਚਾਹੁੰਦਾ ਹੈ ਕਿ ਮੇਰਾ ਪੁੱਤਰ ਮੇਰੀ ਧੀ ਪੜ੍ਹ ਲਿਖ ਜਾਵੇ ਤੇ ਇਸ ਜ਼ਿਲਤ ਚੋਂ ਨਿਕਲ ਜਾਵੇ। ਹਰੇਕ ਦਾ ਸੁਪਨਾ ਹੀ ਇਹ ਆ ਕਿ ਅਮਰੀਕਾ ਕੈਨੇਡਾ ਚੱਲ ਜਾਵੇ, ਬਸ ਭਲਾ ਹੋ ਜਾਵੇ, ਅਸੀਂ ਤੇ ਕੱਟ ਲਈ ਜਿਹੋ ਜਿਹੀ ਕੱਟ ਲਈ। ਮੁੰਡਾ ਕੁੜੀ ਚੰਗੇ ਸਕੂਲ ਚ ਪੜ੍ਹਾਉਣਾ, ਭਾਵੇਂ ਸਾਨੂੰ ਆਪਣਾ ਲਹੂ ਵੇਚਣਾ ਪਵੇ, ਤੇ ਲਹੂ ਵੇਚਣ ਦੀ ਲੋੜ ਹੀ ਨਹੀਂ ਪੈਂਦੀ, ਉਹ ਲਹੂ ਉਂਝ ਹੀ ਸਰਿੰਜਾਂ ਨਾਲ ਖਿੱਚ ਲੈਂਦੇ ਸਕੂਲਾਂ ਵਾਲੇ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਹਰੇਕ ਘਰ ਦੀ ਇੱਕ ਤਰਾਸਦੀ ਬਣ ਚੁੱਕਾ। ਜੇ ਇਸ ਲੜਾਈ ਨੂੰ ਜ਼ਮੀਨੀ ਪੱਧਰ ਤੇ ਲੈ ਕੇ ਜਾਣ, ਇਹਨਾਂ ਨੇ ਬਿਆਨ ਜਾਰੀ ਕੀਤਾ, ਸਾਡੇ ਵਰਗਿਆਂ ਨੇ ਸਵਾਗਤ ਕੀਤਾ, ਆਪਾਂ ਉਦੋਂ ਆਪਣੇ ਪ੍ਰੋਗਰਾਮ 'ਚ ਵੀ ਉਹਦਾ ਸਵਾਗਤ ਕੀਤਾ ਸੀਗਾ ਕਿ ਜੇ ਲੜਾਈ ਜ਼ਮੀਨੀ ਪੱਧਰ ਤੇ ਲੈ ਜਾਂਦੇ ਤੇ ਸਾਡੇ ਵਰਗੇ ਵੀ ਸਵਾਗਤ ਕਰਨਗੇ। ਪਰ ਦੁੱਖ ਦੀ ਗੱਲ ਆ ਕਿ ਉਹ ਬਿਆਨ ਦੇ ਕੇ ਭੁੱਲ ਜਾਂਦੇ। ਜਿਵੇਂ ਮੋਦੀ ਸਾਹਿਬ ਇੱਕ ਗੋਲ ਪੋਸਟ ਦਿੰਦੇ ਆ ਦੇਸ਼ ਨੂੰ, ਜਦ ਤੱਕ ਦੇਸ਼ ਉਹਦੇ ਸੁਪਨੇ ਤੇ ਜਾਉਂਦਾ ਉਦੋਂ ਤੱਕ ਉਹ ਦੂਸਰਾ ਗੋਲ ਸ਼ਿਫਟ ਕਰਕੇ ਗੋਲ ਪੋਸਟ ਦੂਜਾ ਦਿਖਾ ਦਿੰਦੇ ਆ। ਸੋ ਆਹੀ ਪੰਗਾ ਹੈ ਆਮ ਆਦਮੀ ਪਾਰਟੀ ਦਾ। ਜੀ ਜੀ ਬਿਲਕੁਲ। ਜੇ ਨਹੀਂ ਸੁਧਰਨਗੇ ਤਾਂ ਲੋਕਾਂ ਨੇ ਭੁੱਲ ਵੀ ਬਹੁਤ ਜਲਦੀ ਜਾਣਾ ਹੈ, ਇਹ ਵੀ ਇਹਨਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਬਰਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ। ਬਸ ਮੇਰਾ ਇੱਕ ਸੀਗਾ ਵੀ ਆਪਣੇ 7 ਤਰੀਕ ਨੂੰ ਨਾ ਆਪਣੇ ਪੰਨੂ ਸਾਹਿਬ ਦੀ ਸ਼ਾਮ ਨੂੰ ਇੱਥੇ ਪ੍ਰੋਗਰਾਮ ਆਇਆ ਸੀ, ਨਿਊਜ਼ ਆਈ ਸੀ, ਤੇ ਉਸ ਤੋਂ ਪਹਿਲਾਂ ਉਹਦੇ ਵਿੱਚ ਸ਼ਾਇਦ ਪੰਨੂ ਸਾਹਿਬ ਨੇ ਕਹਿਤਾ ਵੀ ਜਿਹੜੇ TDP ਵਾਲੇ ਤਮਿਲਨਾਡੂ ਵਾਲੇ ਜਿਹੜੇ ਨਾਇਡੂ ਸਾਹਿਬ ਹੈ, ਉਹ ਕਹਿੰਦੇ ਉਹ ਤਮਿਲਨਾਡੂ ਦੇ ਮੁੱਖ ਮੰਤਰੀ ਹੈ। ਮੈਂ ਜਿੱਥੋਂ ਤੁਸੀਂ ਦੇਖਿਆ ਤਮਿਲਨਾਡੂ ਦੇ ਸ਼ਾਇਦ ਹੈ ਨਹੀਂ, ਉਹ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ ਆਂਧਰਾ ਦੇ ਮੈਨੂੰ ਲੱਗਦਾ ਗਲਤੀ ਨਾਲ ਕਹਿ ਹੋ ਗਿਆ ਹੋਣਾ। ਉਹ ਦੋਨੇ ਨਿਊਜ਼ਾਂ ਆਉਂਦੀਆਂ, ਇੱਕ ਚੰਡੀਗੜ੍ਹ ਤੋਂ ਆਉਂਦੀ, ਉਹਨਾਂ ਨੇ ਵੀ ਤਮਿਲਨਾਡੂ ਕਿਹਾ ਤੇ ਪੰਨੂ ਸਾਹਿਬ ਨੇ ਵੀ 2 ਵਾਰੀ ਤਮਿਲਨਾਡੂ ਕਿਹਾ। ਮੈਂ ਕਨਫਿਊਜ਼ ਹੋ ਗਿਆ, ਮੈਂ ਕਿਹਾ ਨਾਇਡੂ ਸਾਹਿਬ ਤਮਿਲਨਾਡੂ ਦੇ ਕਦੋਂ ਹੋ ਗਏ ਨਾ ਜੀ। ਨਹੀਂ, ਉਹ ਕਈ ਵਾਰੀ ਏਦਾਂ ਹੁੰਦਾ, ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਨਾ ਕਈ ਵਾਰੀ ਪਿੱਛੋਂ ਗਲਤ ਆ ਜਾਂਦੀ ਹੈ, ਕਈ ਵਾਰੀ ਗਲਤੀ ਤੋਂ ਬੰਦਾ ਓਦਾਂ ਹੀ ਕਿਤੇ ਬੋਲ ਦਿੰਦਾ। ਇਹ ਚਲੋ ਕੰਮ ਦਾ ਹਿੱਸਾ। ਜੇ ਮੈਂ ਤੁਹਾਨੂੰ ਸੰਖੇਪ ਜੀ ਉਹਦੀ ਬੰਦੇ ਦੀ ਹਿਸਟਰੀ ਵੀ ਸੁਣਾ ਦਿੰਦਾ, ਬੜੀ ਦਿਲਚਸਪ ਹਿਸਟਰੀ ਆ। ਚੰਦਰ ਬਾਬੂ ਨਾਇਡੂ ਦਾ ਜਿਹੜਾ ਸਹੁਰਾ ਸਾਹਿਬ ਸੀਗਾ ਨਾ, ਰਾਮਾ ਰਾਓ, ਐਨ ਰਾਮਾ ਰਾਓ, ਉਹਨੇ ਪਾਰਟੀ ਖੜੀ ਕੀਤੀ ਸੀ, ਇਹਦਾ ਪੂਰਾ ਨਾਂ ਤੇਲਗੂ ਦੇਸ਼ਮ ਪਾਰਟੀ ਜੀ। ਤੇ 1985 ਚ ਜਦੋਂ 75 ਕੁ ਵਰਿਆਂ ਦਾ ਸੀਗਾ, ਜਦੋਂ 10-15 ਵਰੇ ਉਹਨੇ ਪਾਰਟੀ ਚਲਾ ਲਈ, ਤੇ ਉਹਦੀ ਘਰ ਵਾਲੀ ਗੁਜ਼ਰ ਗਈ, ਉਦੋਂ 75 ਵਰਿਆਂ ਦਾ ਸੀ, ਤੇ ਭਗਵੇਂ ਲੀੜੇ ਪਾਲੇ ਵਿਯੋਗ ਚ ਚਲਾ ਗਿਆ। ਲੋਕਾਂ ਨੂੰ ਏਦਾਂ ਲੱਗਿਆ ਕਿ ਇਹਨੇ ਹੁਣ ਘਰ ਵਾਲੀ ਦੇ ਪਿੱਛੇ ਤੁਰ ਜਾਣਾ, ਬਹੁਤ ਪਿਆਰ ਕਰਦਾ। ਪਰ ਹੋਇਆ ਕਿ ਠੀਕ 2 ਕੁ ਸਾਲਾਂ ਬਾਅਦ ਇੱਕ 38 ਸਾਲ ਦੀ ਲੇਖਕਾ ਉਹਦੀ ਜ਼ਿੰਦਗੀ ਚ ਆ ਗਈ। ਉਹ ਲਿਖਣ ਆਈ ਸੀਗੀ ਉਹਦੀ ਆਤਮ ਕਥਾ, ਤੇ ਉਹ ਲਿਖ ਕੇ ਬਹਿ ਗਈ ਉਹਦੀ ਪ੍ਰੇਮ ਕਥਾ। ਉਹਨਾਂ ਦੋਨਾਂ ਨੇ ਆਪਣੀ ਪ੍ਰੇਮ ਕਥਾ ਹੀ ਲਿਖ ਦਿੱਤੀ। ਤਾਂ ਜਦੋਂ ਉਹਨੇ ਦੂਸਰੀ ਸ਼ਾਦੀ ਕਰ ਲਈ 38 ਸਾਲ ਦੀ ਕੁੜੀ ਦੇ ਨਾਲ, ਤੇ ਇਹਨਾਂ ਨੂੰ ਪੈ ਗਈਆਂ ਭਾਜੜਾ, ਕਿਉਂਕਿ ਉਹਨੇ ਆ ਕੇ ਆਉਂਦੇ ਘਰ ਦੀਆਂ ਵੀ, ਪਾਰਟੀ ਦੀਆਂ ਵੀ, ਸਰਕਾਰ ਦੀਆਂ ਵੀ ਚਾਬੀਆਂ ਸਾਂਭ ਲਈਆਂ। ਤੇ ਜਦੋਂ ਚਾਬੀਆਂ ਸਾਂਭਣ ਲੱਗੀਆਂ, ਫਿਰ ਇਹਨਾਂ ਨੇ ਸੋਚਿਆ ਕਿ ਹੁਣ ਤੇ ਗਈ ਕਹਾਣੀ, ਰਿਸ਼ਤੇਦਾਰ ਤਾਂ ਉਹਨੇ ਪੱਟੇ ਹੀ ਪੱਟਿਆ ਸੀ, ਤੇ ਸਾਡੀ ਸਰਕਾਰ ਤੇ ਪਾਰਟੀ ਵੀ ਪੱਟ ਕੇ ਲੈ ਚੱਲੀ ਆ। ਫਿਰ ਉਦੋਂ ਤੱਕ 2 ਇਹਦੇ ਪੁੱਤਰ ਤੇ ਇੱਕ ਇਹ ਜਿਹੜਾ ਜਵਾਈ ਸੀ ਚੰਦਰ ਬਾਬੂ ਨਾਇਡੂ, ਇਹ ਰਾਜਨੀਤੀ ਚ ਸਰਗਰਮ ਸੀ। ਚੰਦਰ ਬਾਬੂ ਨਾਇਡੂ ਨੇ ਫਿਰ ਗੋਟੀਆਂ ਫਿੱਟ ਕਰਕੇ ਉਹ ਪਾਰਟੀ ਦੀ ਜਿਹੜੀ ਲੈਗਸੀ ਸੀ ਸਾਰੀ, ਜਿਹੜੀ ਉਹ ਕਬਜ਼ਾ ਲਈ ਸੀਗੀ। ਉਹ ਚੰਦਰ ਬਾਬੂ ਨਾਇਡੂ ਆ ਜਿਹੜਾ, ਇਹ ਬਹੁਤ ਵੱਡੇ ਫਿਲਮ ਸਟਾਰ ਦਾ ਜਵਾਈ ਆ, ਔਰ ਐਸਾ ਸਿਆਸਤਦਾਨ ਆ ਜਿਹਨੇ ਇਹ ਸਿਆਸੀ ਲੈਗਸੀ ਜਿਹੜੀ ਆ ਉਹ ਆਪਣੇ ਸਹੁਰੇ ਦੀ ਖੋਈ ਕਹਿ ਲਓ ਜਾਂ ਬਚਾਈ ਕਹਿ ਲਓ, ਜੋ ਮਰਜ਼ੀ ਆ, ਉਹ ਆਪਣੇ ਹਿਸਾਬ ਨਾਲ, ਪਰ ਉਹ ਲੈਗਸੀ ਇਸ ਤਰ੍ਹਾਂ ਇਹਦੇ ਕੋਲ ਆਈ ਸੀ। ਜੀ 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 ਬਿਲਕੁਲ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਬੇਕਰ ਸਟਰੀਟ ਤੋਂ ਬੋਲਦਾ ਜੀ। ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੇਨਤੀ ਇਸ ਤਰ੍ਹਾਂ ਹੈ ਜੀ ਕਿ ਹਿੰਦੁਸਤਾਨ ਦੀ ਸਰਕਾਰ ਤੇ ਭਾਵੇਂ ਕਾਂਗਰਸ ਦਾ ਕਬਜ਼ਾ ਹੋਵੇ ਤੇ ਭਾਵੇਂ BJP ਦਾ ਕਬਜ਼ਾ ਹੋਵੇ, ਇਹ ਹਮੇਸ਼ਾ ਸਿੱਖਾਂ ਨੂੰ ਦਬਾ ਕੇ ਹੀ ਰੱਖਣ ਦੀ ਕੋਸ਼ਿਸ਼ ਕਰਦੇ ਆ। ਤੇ ਟਰੂਡੋ ਦਾ ਜਿਹੜਾ ਇਹ ਦੌਰਾ ਸੀਗਾ, ਉਹਦੇ ਚ ਵੀ ਇਹਨਾਂ ਨੇ ਕੋਸ਼ਿਸ਼ ਇਹੋ ਹੀ ਕੀਤੀ ਵੀ ਜਿਸ ਤਰ੍ਹਾਂ ਅਸੀਂ ਦਬਾ ਕੇ ਰੱਖਦੇ ਹਾਂ, ਕੈਨੇਡਾ ਵਿੱਚ ਵੀ ਸਿੱਖਾਂ ਨੂੰ ਇਸ ਤਰ੍ਹਾਂ ਹੀ ਟਰੂਡੋ ਦਬਾ ਕੇ ਰੱਖੇ ਤੇ ਸਿੱਖਾਂ ਦੀ ਇਮੇਜ ਜਿਹੜੀ ਆ ਇਹਨੂੰ ਕ੍ਰਸ਼ ਕੀਤਾ ਜਾਵੇ, ਤੇ ਤਾਂ ਕਿ ਹਿੰਦੁਸਤਾਨ ਦੇ ਵਿੱਚ ਸਿੱਖ ਆਪਣੀ ਹੋਂਦ ਦਰਸਾ ਨਾ ਸਕਣ ਜੀ। ਕੀ ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਥੈਂਕ ਯੂ ਅਵਤਾਰ ਸਿੰਘ। ਦੇਖੋ ਸਿੱਖੀ ਕਿਉਂ, ਜਿਹੜੇ ਮਰਜ਼ੀ ਘੱਟ ਗਿਣਤੀਆਂ ਦੇ ਫੋੜੇ ਨੂੰ ਹੱਥ ਲਾ ਕੇ ਦੇਖ ਲਓ, ਉਹੀ ਰਿਸੇਗਾ। ਮੁਸਲਮਾਨਾਂ ਨੂੰ ਪੁੱਛ ਲਓ, ਕਹਿੰਦੇ ਸਾਡੇ ਤੋਂ ਵੱਧ ਕੋਈ ਦੁਖੀ ਨਹੀਂ। ਪੰਜਾਬ ਦੇ ਸਿੱਖ ਤੇ ਹਾਲੇ ਪੰਜਾਬ ਦੇ ਵਿੱਚ ਬਹੁ ਗਿਣਤੀ ਚ ਆ। ਮੈਂ ਕਹਿੰਦਾ ਤੁਸੀਂ ਮੁਸਲਮਾਨਾਂ ਦੇ ਜੇ ਦਰਦ ਸੁਣੋਗੇ, ਉਹ ਕਹਿੰਦੇ ਜਿੰਨੀ ਸਾਡੇ ਨਾਲ ਭੈੜੀ ਹੋਣ ਡਈ ਆ, ਅਸੀਂ ਜਿਵੇਂ ਦਿਨ ਕੱਟਦੇ ਪਏ ਆ, ਸਾਥੋਂ ਪੁੱਛੋ ਸਾਰੇ ਦੁਖੀ ਆ। ਘੱਟ ਗਿਣਤੀ ਸੁਖੀ। ਤੁਸੀਂ ਸ੍ਰੀਲੰਕਾ ਦਾ ਸਾਡਾ ਕੱਲ ਵਾਲਾ ਸੁਣਿਆ ਹੋਣਾ ਪ੍ਰੋਗਰਾਮ, ਸ੍ਰੀਲੰਕਾ ਚ ਕੀ ਹੋਣ ਡਿਆ? ਬੁੱਧ ਧਰਮ ਸ਼ਾਂਤੀ ਨੂੰ ਮੰਨਣ ਵਾਲਾ ਧਰਮ ਆ, ਉੱਥੇ ਉਹ ਬਹੁ ਗਿਣਤੀ ਚ ਆ, ਮੁਸਲਮਾਨਾਂ ਨੂੰ ਉਹ ਕੁੱਟਣ ਡਿਆ ਆ। ਜਿਹੜਾ ਸਾਡੇ ਨਾਲ ਮਿਆਂਮਾਰ ਆ, ਉੱਥੇ ਕੀ ਹੋਇਆ? ਉੱਥੇ ਰੋਹਿੰਗਿਆਂ ਨੂੰ ਉਜਾੜਿਆ ਗਿਆ, ਉੱਥੇ ਵੀ ਬੁੱਧਿਸ਼ ਲੋਕ ਸੀਗੇ ਜਿਹੜੇ ਬਹੁ ਗਿਣਤੀ ਚ ਸੀਗੇ। ਸੋ ਜਿੱਥੇ ਜਿੱਥੇ ਬਹੁ ਗਿਣਤੀ ਘੱਟ ਗਿਣਤੀ, ਜਾਂ ਤੇ ਇਹ ਆ ਕਿ ਬਹੁ ਗਿਣਤੀ ਜਿਹੜੀ ਆ ਘੱਟ ਗਿਣਤੀ ਨੂੰ ਬੁੱਕਲ ਚ ਲੈ ਲਵੇ ਕਿ ਭਾਈ ਅਸੀਂ ਇਹਨਾਂ ਨੂੰ ਬਰੋਬਰਤਾ ਦੇਣੀ ਆ, ਅਸੀਂ ਇਹਨਾਂ ਨੂੰ ਰਾਜਸੀ ਸ਼ਕਤੀ ਜਿਹੜੀ ਉਹ ਵੰਡ ਕੇ ਦੇਣੀ ਆ। ਜਿੱਥੇ ਵਿਤਕਰਾ ਹੋਊਗਾ ਉੱਥੇ ਵਿਰੋਧਤਾ ਵੀ ਹੋਊਗੀ, ਉੱਥੇ ਜਦੋਂ ਵਿਰੋਧਤਾ ਹੋਊਗੀ ਤੇ ਇਸ ਤਰ੍ਹਾਂ ਦੀ ਫਿਰ ਕੂਟਨੀਤੀ ਵੀ ਹੋਊਗੀ। ਇਹ ਸਾਰੀਆਂ ਚੀਜ਼ਾਂ ਘੱਟ ਗਿਣਤੀ ਬਹੁ ਗਿਣਤੀ ਦਾ ਹੀ ਰੌਲਾ ਹੈ। ਔਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਠੀਕ ਕੀਤੀਆਂ ਜਾ ਸਕਦੀਆਂ, ਪਰ ਇਹਦੇ ਚ ਸਿਆਸਤ ਦਾ ਫਾਇਦਾ। ਹੁਣ ਦੇਖੋ ਸਾਰੇ ਸੰਸਾਰ ਦੇ ਵਿੱਚ ਛੱਡੋ, ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇੱਕੋ ਹੀ ਭਰਮ ਹੈ ਜਿਹੜਾ ਉਹ ਫੈਲਾਇਆ ਜਾ ਰਿਹਾ, ਬਹੁਤ ਵੱਡੇ ਪੱਧਰ ਤੇ ਸਪਰੈਡ ਕੀਤਾ ਜਾ ਰਿਹਾ ਕਿ ਜਿਹੜੇ ਘੱਟ ਗਿਣਤੀ ਵਾਲੇ ਜੀ, ਇਹ ਬਹੁਤ ਜਲਦੀ ਨਾ ਮੁਸਲਮਾਨਾਂ ਦੇ ਇੱਥੇ ਦਿੱਤਾ ਜਾਂਦਾ ਡਰਾਵਾ ਕਿ ਇਹ ਕਿਸੇ ਸਮੇਂ ਇਸ ਦੇਸ਼ ਨੂੰ ਹਥਿਆ ਲੈਣਗੇ।
ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ, ਇੱਕ ਡਰਾਵਾ ਭਰਮ ਫੈਲਾਇਆ ਜਾਂਦਾ। ਸੋ ਇਹ ਘੱਟ ਗਿਣਤੀਆਂ ਦਾ ਬਹੁ ਗਿਣਤੀਆਂ ਦਾ ਰੌਲਾ ਜਿਹੜਾ ਉਹ ਇਕੱਲੇ ਇੱਕ ਥਾਂ ਤੇ ਨਹੀਂ ਹੈ, ਹਰੇਕ ਥਾਂ ਤੇ ਰੌਲਾ ਰੱਟਾ ਜਿਹੜਾ ਏਦਾਂ ਚੱਲੀ ਜਾਂਦਾ। ਜੀ ਬਿਲਕੁਲ, ਕੋਈ ਦੋ ਰਾਵਾਂ ਨਹੀਂ। ਇਹ ਤੁਸੀਂ ਅਮਰੀਕਾ ਨੂੰ ਲੈ ਲਓ ਤੇ ਚਾਹੇ ਭਾਰਤ ਲੈ ਲਓ, ਕਿਤੇ ਵੀ ਲੈ ਲਓ, ਇਹ ਜਿਹੜਾ ਘੱਟ ਗਿਣਤੀਆਂ ਦੇ ਉੱਤੇ ਜਿਹੜਾ ਦਬਾਅ ਆ ਉਹ ਹਮੇਸ਼ਾ ਇੱਦਾਂ ਬਣਿਆ ਰਹਿੰਦਾ। ਬਾਕੀ ਜਿਹੜੀ ਅਵਤਾਰ ਸਿੰਘ ਪੰਨੂ ਹੁਣਾਂ ਦੀ ਗੱਲ ਸੀ, ਬਿਲਕੁਲ ਟਰਾਈ ਤਾਂ ਉਹ ਕਰਦੇ ਆ ਵੀ ਜਿਹੜੀ ਸਿੱਖਾਂ ਦੀ ਇਮੇਜ ਆ ਟਾਰਨਿਸ਼ ਜਿਹੜੀ ਉਹ ਕੀਤੀ ਜਾਵੇ। ਜਿੱਦਾਂ ਆਪਾਂ ਵੇਖਿਆ ਹੀ ਆ ਅਟਵਾਲ ਵਾਲਾ ਮੁੱਦਾ ਕਿਸ ਤਰੀਕੇ ਨਾਲ ਜਿਹੜਾ ਠਾਇਆ, ਤੇ ਹੁਣ ਮਿੰਟੂ ਜੀ ਉਹ ਮੰਨ ਵੀ ਗਏ ਆ ਵੀ ਬਾਰ-ਬਾਰ ਉਹ ਆਉਂਦਾ ਵੀ ਰਿਹਾ, ਵੀਜ਼ੇ ਵੀ ਦਿੰਦੇ ਰਹੇ ਆ। ਅੱਜ ਉਹਨੇ ਪ੍ਰੈਸ ਕਾਨਫਰੰਸ ਵੀ ਕਰਤੀ ਮੇਰੇ ਖਿਆਲ ਦੇ ਨਾਲ। ਬਿਲਕੁਲ। ਸੋ ਬਸ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਅਵਤਾਰ ਪੰਨੂ ਹੁਣਾਂ ਦੀ ਜਿਹੜੀ ਗੱਲ ਸੀ, ਟਰਾਈ ਉਹਨਾਂ ਦੀ ਜਿਹੜੀ ਆ ਉਹ ਜ਼ਰੂਰ ਹੈਗੀ ਇਸੇ ਤਰੀਕੇ ਦੇ ਨਾਲ। ਨਹੀਂ, ਉਹ ਤੇ ਕੈਨੇਡਾ 'ਚ ਜਿਹੜੀ ਸਿੱਖਾਂ ਦੀ ਉੱਥੇ ਉਹ ਸਿੱਖਾਂ ਦੀ ਜ਼ਿੰਦਗੀ ਆ, ਸਿੱਖਾਂ ਦਾ ਜਿਹੜਾ ਉੱਥੇ ਰੁਤਬਾ ਮਰਤਬਾ, ਉਹ ਚੀਜ਼ ਤੇ ਹੈਗੀ ਆ, ਉਹ ਚੀਜ਼ ਤੇ ਹੈਗੀ। ਖਾਲਿਸਤਾਨੀ ਮੂਵਮੈਂਟ ਨੂੰ ਚਾਹੁੰਦੇ ਆ ਕਿ ਉੱਥੇ ਬਿਲਕੁਲ ਸਪਰੈਸ ਕਰ ਦਿੱਤਾ ਜਾਵੇ। ਉਹ ਇੱਕ ਕੂਟਨੀਤਿਕ, ਚਲੋ ਆਪਾਂ ਨੂੰ ਪਤਾ ਹੀ ਆ ਅਟਵਾਲ ਵਾਲਾ ਜਿਹੜਾ ਮਾਮਲਾ ਹੁਣ ਕਿਸੇ ਤੋਂ ਗੁੱਝਾ ਥੋੜੀ ਰਿਹਾ। ਅੱਜ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ 'ਚ ਉਹਨੇ ਜੋ ਸ਼ਬਦ ਬੋਲੇ, ਨਾਪ ਤੋਲ ਕੇ ਬੋਲੇ, ਉਹਨਾਂ ਸ਼ਬਦਾਂ ਦੇ ਅਰਥ ਜਿਹੜੇ ਉਹ ਸਾਰੀ ਕਹਾਣੀ ਦੱਸ ਦਿੰਦੇ ਆ। ਜੀ ਬਿਲਕੁਲ। ਅਗਲੇ ਜਿਹੜੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਕਰਮਜੀਤ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੈਂ ਸਵਾਲ ਪੁੱਛਣਾ ਸੀ ਕਿ ਅੱਜ ਜਿਹੜੇ ਮਾਲਵੇ 'ਚ ਬਹੁਤੇ ਕਬੱਡੀ ਟੂਰਨਾਮੈਂਟ ਹੁੰਦੇ ਆ ਜੀ, ਉਹ ਮੋਸਟਲੀ ਸਾਰੇ ਜੇਲ੍ਹਾਂ 'ਚ ਬੈਠੇ ਗੈਂਗਸਟਰ ਤੇ ਬਦਮਾਸ਼ ਹੀ ਕਰਾਉਂਦੇ ਆ। ਜਦੋਂ ਆਪਾਂ ਪੋਸਟਰ ਦੇਖਦੇ ਹਾਂ ਕਿਸੇ ਵੀ ਟੂਰਨਾਮੈਂਟ ਦਾ ਜੀ, ਉਹ ਪੰਚਾਇਤ ਦੀ ਫੋਟੋ ਨਹੀਂ ਲੱਗੀ ਹੁੰਦੀ। ਉਹ ਜਿਹੜੇ ਸਜ਼ਾ ਜਾਪਤਾ ਜੇਲ੍ਹਾਂ 'ਚ ਬੰਦ ਆ, ਉਹਨਾਂ ਗੈਂਗਸਟਰਾਂ ਦਾ ਜ਼ਿਆਦਾ ਬੋਲਬਾਲਾ ਹੁੰਦਾ। ਕਮੇਟੀ ਵਾਲੇ ਵੀ ਉਹਨਾਂ ਨਾਲ ਰਲੇ ਵੇ ਆ ਜੀ, ਤੇ ਪਿੰਡ ਦੀਆਂ ਪੰਚਾਇਤਾਂ ਵੀ, ਤੇ NRI ਵੀ ਬਹੁਤਾ ਹਿੱਸਾ NRIਆਂ ਦਾ ਹੁੰਦਾ ਟੂਰਨਾਮੈਂਟ ਕਰਾਉਣ 'ਚ। ਇਹ ਬਾਈ ਜੀ ਕੀ ਹੱਲ ਹੋਊਗਾ? ਕੀ NRI ਵੈਸੇ ਤਾਂ ਹਮੇਸ਼ਾ ਪੰਜਾਬ ਨੂੰ ਸੁਧਾਰਨ ਦੀਆਂ ਗੱਲਾਂ ਕਰਦੇ ਰਹਿੰਦੇ ਆ, ਪਰ ਜਦੋਂ ਇਹੋ ਜਿਹੇ ਟੂਰਨਾਮੈਂਟ ਦੇ ਉਹ ਸਪੋਰਟ ਕਰਦੇ ਜਿੱਥੇ ਗੁੰਡੇ ਤੇ ਗੈਂਗਸਟਰਾਂ ਦੀਆਂ ਫੋਟੋਆਂ ਲੱਗਦੀਆਂ, ਫਿਰ ਪੰਜਾਬ ਨੂੰ ਭੰਡਣ ਦਾ ਫਾਇਦਾ ਕੀ ਹੈ ਜੀ NRIਆਂ ਦਾ? ਜੀ ਥੈਂਕ ਯੂ ਜੀ। ਸਵਾਲ ਪੁੱਛਣਾ ਸੀ ਬਾਈ ਜੀ, ਕਦੋਂ ਹੱਲ ਹੋ ਸਕਦਾ ਕਿ ਨਹੀਂ ਹੋਣਾ, ਆਈ ਚੱਲੂਗਾ ਕੰਮ? ਥੈਂਕ ਯੂ ਜੀ। ਨਹੀਂ ਦੇਖੋ, ਜੇਲ੍ਹ 'ਚ ਜਾਣਾ ਔਰ ਗੁੰਡਾ ਹੋਣਾ ਦੋ ਵੱਖੋ ਵੱਖਰੀਆਂ ਗੱਲਾਂ। ਜੇਲ੍ਹਾਂ ਤੇ ਨਿਰਦੋਸ਼ ਲੋਕਾਂ ਦੇ ਨਾਲ ਵੀ ਭਰੀਆਂ ਪਈਆਂ। ਸੋ ਇਹ ਦੋ ਚੀਜ਼ਾਂ ਵੱਖਰੀਆਂ। ਤੁਸੀਂ ਇਸ ਚੀਜ਼ ਨੂੰ ਪੈਮਾਨਾ ਬਣਾ ਕੇ ਨਾ ਚੱਲੋ। ਜੇ ਕੋਈ ਜੇਲ੍ਹ ਦੇ ਵਿੱਚ ਆ ਤੇ ਉਹ ਬੰਦਾ ਬੁਰਾ ਹੀ ਆ। ਜੇਲ੍ਹ ਦੇ ਵਿੱਚ ਵੀ ਚੰਗੇ ਬੰਦੇ ਹੋ ਸਕਦੇ, ਇਹਦੇ 'ਚ ਕੋਈ ਨਹੀਂ ਹੈ। ਜੇਲ੍ਹ ਦੇ ਵਿੱਚ ਬੈਠਾ ਬੰਦਾ ਵੀ ਜੇ ਮੰਨ ਲਓ ਕਿਸੇ ਦੇ ਪਿੰਡ ਦੇ ਵਿੱਚ ਕੋਈ ਟੂਰਨਾਮੈਂਟ ਆ, ਉਹ ਕਿਸੇ ਲੜਾਈ ਝਗੜੇ 'ਚ ਬੈਠਾ ਤਾਂ ਅਗਲੇ ਨੂੰ ਉਸ ਚੀਜ਼ ਨਾਲ ਨਹੀਂ ਹੁੰਦਾ। ਅਗਲੇ ਨੂੰ ਤੇ ਹੁੰਦਾ ਕੋਈ ਫੰਡ ਦੇਵੇਗਾ ਤੇ ਕੋਈ ਸਹਿਯੋਗ ਦੇਵੇਗਾ, ਅਸੀਂ ਫੋਟੋ ਲਾ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਚੱਲਦੀਆਂ। ਪਰ ਜੋ ਤੁਸੀਂ ਕਹਿ ਰਹੇ ਹੋ ਨਾ ਕਿ ਆ ਜਿਹੜੇ ਫੈਸਲੇ ਹੁੰਦੇ ਆ ਬੈਠੇ ਟੈਲੀਫੋਨ ਤੇ, ਉਹ ਟੂਰਨਾਮੈਂਟਾਂ ਦਾ ਅਰੇਂਜ ਵੀ ਕਰਦੇ ਆ, ਮੁੜ ਕੇ ਉਹ ਹਿਸਾਬ ਕਿਤਾਬ ਵੀ ਲਾਉਂਦੇ ਆ ਕਿ ਕਿੰਨੇ ਜਿੱਤਣਾ ਕਿੰਨੇ ਹਾਰਨਾ। ਇਹ ਚੀਜ਼ ਗਲਤ ਹੈ। ਮੈਂ ਤੇ ਸਮਝਦਾ ਕਿ ਇਸ ਤਰ੍ਹਾਂ ਦਾ ਬਿਲਕੁਲ ਦਖਲ ਜਿਹੜਾ ਉਹ ਬੰਦ ਹੋਣਾ ਚਾਹੀਦਾ। ਕਬੱਡੀ ਨੂੰ ਬਦਨਾਮ ਪਹਿਲਾਂ ਰਾਜਨੀਤੀ ਨੇ ਬਹੁਤ ਕਰ ਦਿੱਤਾ। ਜੇ ਹੁਣ ਜਿੱਤਾਂ ਹਾਰਾਂ ਜਿਹੜੀਆਂ ਉਹ ਗੈਂਗਸਟਰ ਤੈਅ ਕਰਨ ਲੱਗ ਪਏ, ਜਾਂ ਬਦਨਾਮ ਬੰਦੇ ਜਿਹੜੇ ਆ ਉਹ ਇਸ ਤਰ੍ਹਾਂ ਕਬੱਡੀ 'ਚ ਦਖਲ ਦੇਣ ਲੱਗ ਪਏ, ਤਾਂ ਮੇਰੇ ਖਿਆਲ ਜਿਹੜਾ ਇਹਦਾ ਨੁਕਸਾਨ ਕਿਸੇ ਨੂੰ ਨਹੀਂ ਹੈ, ਨਾ NRI ਨੂੰ ਆ, ਨਾ ਕਿਸੇ ਹੋਰ ਦੂਜੇ ਤੀਜੇ ਨੂੰ ਆ। ਨੁਕਸਾਨ ਹੈ ਕਬੱਡੀ ਨੂੰ। ਔਰ ਕਬੱਡੀ ਕੀ ਵੀ ਆ? ਕਬੱਡੀ NRI ਦੀ ਵੀ ਆ, ਕਬੱਡੀ ਇੱਕ ਗੁੰਡੇ ਦੀ ਵੀ ਆ। ਸਾਡੀ ਮਾਂ ਖੇਡ ਕਹਿੰਦੇ ਆ ਨਾ ਅਸੀਂ, ਤੇ ਮਾਂ ਤੇ ਸਾਰਿਆਂ ਦੀ ਇੱਕੋ ਜਿਹੀ ਆ ਨਾ। ਤਾਂ ਉਹਨਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਕਬੱਡੀ ਦਾ ਨੁਕਸਾਨ ਕਰੀ ਜਾਂਦੇ ਆ, ਕਿ ਇਹ ਕਬੱਡੀ ਖੇਡ ਜਿਹੜੀ ਹੈ ਕਿਸੇ ਦੀ ਮਤਰੇਈ ਮਾਂ ਨਹੀਂ ਹੈ, ਸਾਡੇ ਸਾਰਿਆਂ ਦੀ ਸਕੀ ਮਾਂ ਖੇਡ ਆ। ਤਾਂ ਇਹਦੇ 'ਚ ਨੁਕਸਾਨ ਜਿਹੜਾ ਉਹ ਸਕੀ ਮਾਂ ਖੇਡ ਦਾ, ਹੋਰ ਕਿਸੇ ਦਾ ਨਹੀਂ ਹੈ। ਜੀ। ਅਗਲੇ ਕਾਲਰ ਜੁੜੇ ਨੇ, ਕਮਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਭਾਜੀ ਆਪਣਾ ਪਿੱਛੇ ਜੇ ਸੰਜੇ ਸਿੰਘ ਤੇ ਰਿਲਾਇੰਸ ਆਏ ਨੇ, ਉਹਨਾਂ ਤੇ ਕੇਸ ਕੀਤਾ ਸੀਗਾ 5000 ਕਰੋੜ ਦਾ। ਜਿਹੜੇ ਬੰਦੇ ਦੀ ਤਨਖਾਹ ਸਾਲ ਦੀ ਕਮਾਈ 250 ਰੁਪਇਆ ਤੇ ਉਹ 5000 ਕਰੋੜ ਕਿੱਥੋਂ ਦਊਗਾ? ਤੇ ਇਹ ਕੋਈ ਮਜ਼ਾਕ ਨਹੀਂ ਚੱਲ ਰਿਹਾ ਕਿ ਆਪਣੇ ਕੋਰਟ ਕੇਸਾਂ 'ਚ ਬੇਫਜ਼ੂਲ ਦੇ ਕੇਸ ਕਰਕੇ? ਇਹਦੇ ਬਾਰੇ ਕਿਹੜੇ ਦੀ ਗੱਲ ਕੀਤੀ ਹੈ ਤੁਸੀਂ? ਮਾਨਹਾਨੀ ਦਾ ਕੋਈ ਰਿਲਾਇੰਸ ਵਾਲਿਆਂ ਨੇ ਕੀਤਾ? ਸੰਜੇ ਸਿੰਘ ਤੇ ਜੀ, ਕਿਉਂਕਿ ਉਹਨੇ ਆਪਣੇ ਰਾਜ ਸਭਾ ਦੇ ਵਿੱਚ ਉਹਨਾਂ ਦੇ ਲਾਇਆ ਸੀਗਾ ਵੀ ਇਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ। ਅੰਬਾਨੀਆਂ ਨੂੰ ਕਹਿ ਰਹੇ? ਅੰਬਾਨੀਆਂ, ਹਾਂਜੀ ਜੀ, ਠੀਕ ਹੈ ਜੀ। ਉਹ ਨਹੀਂ, ਉਹ ਕੇਸ ਜਿਹੜਾ ਉਹ ਤੁਹਾਨੂੰ ਪਤਾ ਮਾਨਹਾਨੀਆਂ ਦਾ। ਦੇਖੋ ਇੱਥੇ ਜਿਹੜਾ ਵੀ ਬੰਦਾ ਬੋਲਦਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੇ ਨਾਲ ਖੁਦ ਨਾਲ ਹੋਈ ਆ। ਇੱਥੇ ਜਿਹੜਾ ਵੀ ਬੰਦਾ ਬੋਲਦਾ, ਜਿਹਦਾ ਕੋਈ ਮਾੜਾ ਮੋਟਾ ਪੋਲ ਖੋਲਦਾ, ਮੈਂ ਕਿਸੇ ਦੀ ਵਕਾਲਤ ਨਹੀਂ ਕਰਦਾ ਸੰਜੇ ਸਿੰਘ ਦੇ ਨਾਲ, ਮੈਨੂੰ ਕੋਈ ਹਮਦਰਦੀ ਨਹੀਂ ਹੈਗੀ। ਇੱਥੇ ਜਿਹੜਾ ਵੀ ਬੋਲਦਾ ਉਹਦੇ ਖਿਲਾਫ ਦੋ ਹਥਿਆਰ ਵਰਤੇ ਜਾਂਦੇ ਆ, ਜਾਂ ਤਾਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਾ ਔਰ ਜਾਂ ਮਾਨਹਾਨੀ ਦਾ ਕੇਸ। ਔਰ ਉਹ ਇਹਨਾਂ 'ਚ ਹੁੰਦਾ ਕੱਖ ਨਹੀਂ ਹੈ। ਕਦੇ ਵੇਖਿਆ ਤੁਸੀਂ ਇਹਦੇ 'ਚ ਬੰਦਾ ਬਹੁਤ ਜ਼ਿਆਦਾ ਸਜ਼ਾ ਯਾਫਤਾ ਹੋ ਜਾਊਗਾ? ਆ ਜਿਹੜੀ ਗੌਰੀ ਲੰਕੇਸ਼ ਮਾਰੀ ਸੀ,
ਇਹਦੇ ਤੇ 36 ਕਿਸਮ ਦੇ ਇਹੋ ਜਿਹੇ ਮੁਕੱਦਮੇ ਕਰੀ ਬੈਠੇ ਸਨ, ਉੱਥੇ ਵੀ ਕਰ ਦਿੱਤਾ, ਉੱਥੇ ਵੀ ਕਰ ਦਿੱਤਾ। ਅਰਵਿੰਦ ਕੇਜਰੀਵਾਲ ਤੇ ਕਿੰਨੇ ਆ ਮੁਕੱਦਮੇ, ਹੁੰਦਾ ਕੱਖ ਵੀ ਨਹੀਂ ਹੈ। 500 ਕਰੋੜ ਜਿਹਨਾਂ ਦਾ ਭਾਵੇਂ 50,000 ਕਰੋੜ ਦਾ ਕਰ ਦੇਣ। ਸੋ ਇਹ ਐਵੇਂ ਇੱਕ ਡਰਾਵਾ ਹੁੰਦਾ। ਔਰ ਦੇਖੋ ਦਵਾਇਰ ਵਾਲਿਆਂ ਨੂੰ ਇਹਨਾਂ ਨੇ ਕਿੰਨਾ ਅੱਗੇ ਲਾਇਆ ਸੀਗਾ, ਹੁਣ ਕੀ ਕਰ ਲਿਆ ਦਵਾਇਰ ਵਾਲਿਆਂ ਦਾ? ਦਵਾਇਰ ਤੇ ਉਦਾਂ ਚੱਲੀ ਜਾਂਦੀ ਹੈ ਜਿਨਾਂ ਅਮਿਤ ਸ਼ਾਹ ਦੇ ਮੁੰਡੇ ਦੀ ਖਬਰ ਲਾਈ ਸੀਗੀ। ਤੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਚੁੱਪ ਕਰਾਉਣ ਲਈ ਹੁੰਦੀਆਂ, ਡਰਾਉਣ ਲਈ ਹੁੰਦੀਆਂ। ਤੇ ਰਾਜਨੀਤੀ 'ਚ ਜਦੋਂ ਬੰਦਾ ਆ ਜਾਂਦਾ ਉਹਨੂੰ ਇੰਨਾ ਕੁ ਭੇਤ ਹੋ ਜਾਂਦਾ ਕਿ ਸਭ ਚੀਜ਼ਾਂ ਨੋਰਮਲ ਆ, ਇਹ ਏਦਾਂ ਚੱਲੀ ਜਾਂਦੀਆਂ, ਕੁਛ ਨਹੀਂ, ਕੋਈ ਫਰਕ ਨਹੀਂ ਪੈਂਦਾ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਜਿਹੜਾ ਸਮਾਪਤ ਆ। ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲਾਂ ਕੀਤੀਆਂ, ਤੁਹਾਡਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ। ਤੁਸੀਂ ਆਏ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜੀ ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।